ਬਈ ਦੋ ਫਰੰਟਾਂ ਤੇ ਲੜਨਾ ਪਿਆ ਸਿੱਖਾਂ ਨੂੰ ਤਾਂ ਇਸ ਸੰਘਰਸ਼ ਦੌਰਾਨ। ਇੱਕ ਮੋਦੀ ਖਿਲਾਫ ਲੜੇ ਆ, ਇੱਕ ਕਾਮਰੇਡ ਜਿਹੜਾ ਸੋਚ ਆ ਜਾਂ ਨਾਸਤਕ ਸੋਚ ਆ ਜਾਂ ਐਂਟੀ ਪੰਥਕ ਸੋਚ ਆ ਉਹਦੇ ਨਾਲ ਵੀ ਸਾਨੂੰ ਲੜਨਾ ਪਿਆ। ਜਿਹੜਾ ਕਿਸਾਨ ਸੰਘਰਸ਼ ਹੈ ਇਹਦੇ ਚ ਹਰਿਆਣੇ ਦੇ ਲੋਕ ਵੀ ਸੀ, ਯੂਪੀ ਦੇ ਲੋਕ ਵੀ ਸੀ, ਹੋਰ ਸੂਬਿਆਂ ਦੇ ਲੋਕ ਵੀ ਸੀ, ਹੋਰ ਧਰਮਾਂ ਦੇ ਲੋਕ ਵੀ ਸੀ, ਪਰ ਇਹਦੀ ਅਸਲ ਤਾਕਤ ਆ ਜਿਹੜੀ ਉਹ ਸਿੱਖੀ ਸੀ ਤੇ ਸਿੱਖ ਸੀ। ਜਿਨ੍ਹਾਂ ਨੇ ਇਹ ਰੰਡੀ ਰੋਣਾ ਪਾਈ ਰੱਖਿਆ ਦੂਰ ਦਰਾਡੇ ਬੈਠਿਆਂ ਨੇ ਵੀ ਉਹ ਜਿਹੇ ਉਹਨਾਂ ਨੂੰ ਕਈ ਹਮਾਇਤੀ ਵੀ ਟੱਕਰ ਗਏ ਸੀਗੇ ਜਿਨ੍ਹਾਂ ਨੂੰ ਮਸਾਂ ਮੌਕਾ ਲੱਭਿਆ ਵੀ ਹਾਏ ਇਹਨੂੰ ਧਾਰਮਿਕ ਰੰਗਤ ਨਾ ਦੇ ਦਿਓ, ਹਾਏ ਧਾਰਮਿਕ ਰੰਗਤ ਨਾ ਦੇ ਦਿਓ, ਉਹਨਾਂ ਸਾਰਿਆਂ ਦੀ ਅਜਹਾਰ ਹੋਈ। ਹੁਣ ਉਹਨਾਂ ਨੇ ਆਪਦੇ ਵੱਲੋਂ ਇੱਕ ਅਟੈਕ ਕੀਤਾ ਸੀ ਵੀ ਹਰਿਆਣੇ ਦੇ, ਯੂਪੀ ਦੇ ਜਾਂ ਹੋਰਨਾਂ ਧਰਮਾਂ ਦੇ ਲੋਕ ਆ ਜਿਹੜੇ ਉਹ ਫਿਰ ਪੰਜਾਬ ਦੇ ਸਿੱਖਾਂ ਦੇ ਉਲਟ ਹੋ ਜਾਣਗੇ ਵੀ ਜੇ ਤੁਸੀਂ ਖਾਲਿਸਤਾਨੀ ਹੋ ਅਸੀਂ ਨਹੀਂ ਤੁਹਾਡੇ ਨਾਲ ਖੜ ਸਕਦੇ ਇਸ ਸੰਘਰਸ਼ ਵਿੱਚ। ਪਰ ਹੋ ਉਲਟ ਗਿਆ ਕੰਮ। ਦੂਜੇ ਸੂਬਿਆਂ ਦੇ, ਦੂਜਿਆਂ ਧਰਮਾਂ ਦੇ ਉਹ ਸਾਰੇ ਲੋਕ ਸਾਡੇ ਲਈ ਬਹੁਤ ਵੱਡੀ ਧਿਰ ਬਣ ਕੇ ਖੜ ਗਏ। ਉਹ ਕਹਿੰਦੇ ਜੀ ਵੀ ਜੇ ਇਹ ਖਾਲਿਸਤਾਨੀ ਨੇ ਤਾਂ ਅਸੀਂ ਖਾਲਿਸਤਾਨੀ, ਜੇ ਇਹ ਅੱਤਵਾਦੀ ਨੇ ਤਾਂ ਅਸੀਂ ਅੱਤਵਾਦੀ। ਇਸ ਗੱਲ ਦਾ ਸਾਨੂੰ ਬਹੁਤ ਭਾਰੀ ਲਾਹਾ ਜਿਹੜਾ ਸਾਰੇ ਸੰਘਰਸ਼ ਵਿੱਚ ਮਿਲਿਆ ਤੇ ਇਸ ਸੰਘਰਸ਼ ਨੂੰ ਹਾਈਜੈਕ ਕਰਨਾ, ਇਸ ਸੰਘਰਸ਼ ਦੇ ਉੱਤੇ ਚੜ ਕੇ ਪਤਾ ਨਹੀਂ ਕੀ ਅਸੀਂ ਲਾਹ ਲੈਣਾ, ਇਹ ਸਾਰੀਆਂ ਗੱਲਾਂ ਜਿਹੜੀਆਂ ਕਮੀਨਗੀ ਭਰੀ ਸੋਚ ਵਿੱਚੋਂ ਜਿਨ੍ਹਾਂ ਨੇ ਕੀਤੀਆਂ ਅੱਜ ਉਹਨਾਂ ਦੇ ਵੀ ਸਿਰ 'ਚ ਸਵਾਹ ਪੈ ਗਈ ਹੋਣੀ ਆ। ਕਿਉਂਕਿ ਅੱਜ ਸਾਰੇ ਦੇ ਸਾਰੇ ਜਿਹੜੇ ਸੰਘਰਸ਼ ਵਾਲੇ ਆ ਉੱਥੇ ਉਹ ਕਹਿ ਰਹੇ ਆ ਕਿ ਆਪਾਂ ਦਰਬਾਰ ਸਾਹਿਬ ਜਾ ਕੇ ਸਮਾਪਤੀ ਕਰਨੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਿਸਾਨ ਸੰਘਰਸ਼ ਮੋਰਚੇ ਦੇ ਸੰਬੰਧ ਵਿੱਚ 32 ਕਿਸਾਨ ਜਥੇਬੰਦੀਆਂ ਨੇ ਆਖਰ ਜਿਹੜਾ ਇਸ ਸੰਘਰਸ਼ ਦੇ ਬਾਰੇ ਕੁਝ ਫੈਸਲੇ ਕਰ ਹੀ ਲਏ ਆ। ਬਈ ਅੱਜ ਉਹਨਾਂ ਨੇ ਸ਼ਾਮ ਨੂੰ 5:30 ਵਜੇ ਸਿੰਘੂ ਬਾਰਡਰ ਉੱਤੇ ਸਟੇਜ ਤੋਂ ਫਤਿਹ ਦੀ ਅਰਦਾਸ ਕੀਤੀ ਆ, ਜਿਹਦੇ ਵਿੱਚ ਆਨੰਦ ਸਾਹਿਬ ਪੜ੍ਹ ਕੇ ਉਹਨਾਂ ਨੇ ਫਤਿਹ ਦੀ ਅਰਦਾਸ ਕੀਤੀ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਕਿ ਇਹ ਜਿਹੜੀ ਜੰਗ ਸੀਗੀ ਇਹ 'ਚ ਫਤਿਹ ਹਾਸਲ ਹੋਈ ਹੈ। ਹੁਣ 11 ਦਸੰਬਰ ਨੂੰ ਸਿੰਘੂ ਬਾਰਡਰ ਤੋਂ ਤੇ ਟਿੱਕਰੀ ਬਾਰਡਰ ਤੋਂ ਸਵੇਰੇ 9 ਵਜੇ ਵਾਪਸੀ ਤੁਰਨੀ ਆ ਤੇ 13 ਦਸੰਬਰ ਨੂੰ 32 ਕਿਸਾਨ ਜਥੇਬੰਦੀਆਂ ਦੇ ਆਗੂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ। 15 ਦਸੰਬਰ ਨੂੰ ਪੰਜਾਬ 'ਚ ਚੱਲਦੇ ਸਾਰੇ ਮੋਰਚੇ ਖਤਮ ਕਰ ਦਿੱਤੇ ਜਾਣਗੇ। ਤੇ ਇਹਦੇ ਬਾਰੇ ਬਾਰ-ਬਾਰ ਇਹ ਗੱਲ ਆਖੀ ਗਈ ਆ ਵੀ ਜਿਹੜਾ ਕਿਸਾਨ ਸੰਘਰਸ਼ ਆ ਵੀ ਅਸੀਂ ਇਹਨੂੰ ਸਸਪੈਂਡ ਕਰ ਰਹੇ ਹਾਂ, ਯਾਨੀ ਕਿ ਜਿਹੜਾ ਹੈਗਾ ਜਨਵਰੀ ਵਿੱਚ ਦੁਬਾਰਾ ਮੀਟਿੰਗ ਉਹਨਾਂ ਨੇ ਰੱਖੀ ਆਪਦੀ ਵੀ ਉਦੋਂ ਤੱਕ ਦੇਖਾਂਗੇ ਕਿ ਸਰਕਾਰ ਨੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਆ ਵੀ ਉਹਨਾਂ ਚੋਂ ਕਿੰਨੇ ਕੁ ਪੂਰੇ ਕਰਦੀ ਆ ਸਰਕਾਰ ਜਾਂ ਕਿੱਥੇ ਕੁ ਗੱਲ ਖੜਦੀ ਆ। ਕਿਉਂਕਿ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਯਕੀਨ ਸਰਕਾਰ ਤੇ ਨਹੀਂ ਹੈਗਾ। ਬੀਤੇ ਸਮੇਂ ਦੇ ਜਿਹੜੇ ਤਜਰਬੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਹੈਗਾ ਲੋਕਾਂ ਦੇ ਮਨਾਂ 'ਚ ਖਦਸ਼ੇ ਹੈ। ਔਰ ਅੱਜ ਜਿਹੜੀ ਅਸੀਂ ਗੱਲ ਕਰਨੀ ਚਾਹੁੰਦੇ ਆ ਉਹ ਇਹ ਆ ਕਿ ਇਸ ਸਾਰੇ ਸੰਘਰਸ਼ ਦੇ ਦੌਰਾਨ ਇੱਕ ਹਾਲ ਦਹਾਈ ਬੜੀ ਪਾਈ ਗਈ ਕਿ ਹਾਏ ਸੰਘਰਸ਼ ਨੂੰ ਧਾਰਮਿਕ ਰੰਗਤ ਨਾ ਦਿਓ ਜੀ, ਸਿੱਖੀ ਦੀ ਗੱਲ ਨਾ ਕਰੋ ਜੀ। ਹਾਲਾਂਕਿ ਇਸੇ ਕਿਸਾਨ ਸੰਘਰਸ਼ ਦੌਰਾਨ ਬੜੇ ਲੋਕਾਂ ਨੂੰ ਜਾਣ ਬੁੱਝ ਕੇ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਣ ਦੀ ਪੂਰੀ ਖੁੱਲ੍ਹ ਦਿੱਤੀ ਗਈ ਹੈ। ਬਹੁਤ ਮਾੜਾ ਚੰਗਾ ਬੋਲਿਆ ਗਿਆ ਸਿੱਖ ਰਹੁ ਰੀਤਾਂ ਦਾ, ਸਿੱਖ ਪਰੰਪਰਾਵਾਂ ਦਾ, ਖਾਲਸਾਈ ਨਿਸ਼ਾਨ ਸਾਹਿਬ ਦਾ ਵਿਰੋਧ ਜਿਹੜੀ ਹੈਗਾ ਕਿਸਾਨ ਸੰਘਰਸ਼ ਦੇ ਪਲੇਟਫਾਰਮ ਤੋਂ ਕਰਨ ਵਾਲੇ ਜਿਹੜੇ ਸੀ ਉਹ ਕਿਸੇ ਨਾ ਕਿਸੇ ਵੇਲੇ ਕੋਈ ਨਾ ਕੋਈ ਕਮਲ ਕੁੱਟਦੇ ਰਹੇ। ਇੱਥੋਂ ਤੱਕ ਕਹਿੰਦੇ ਰਹੇ ਵੀ ਜਿਹਨੇ ਕਿਸਾਨ ਸੰਘਰਸ਼ ਵਿੱਚ ਆਉਣਾ ਆਪਦੀ ਸਿੱਖੀ ਘਰੇ ਛੱਡ ਕੇ ਆਇਆ ਕਰੋ। ਪਰ ਅੱਜ ਉਸ ਬਿਰਤੀ ਦੀ ਹਾਰ ਆ ਜਿਹੜੀ ਉਹ ਹੋ ਗਈ ਆ। ਜਿਹੜੀ ਗੱਲ ਅਸੀਂ ਪਿਛਲੇ ਦਿਨਾਂ 'ਚ ਕਹਿੰਦੇ ਆਏ ਆ ਬਈ ਦੋ ਫਰੰਟਾਂ ਤੇ ਲੜਨਾ ਪਿਆ ਸਿੱਖਾਂ ਨੂੰ ਤਾਂ ਇਸ ਸੰਘਰਸ਼ ਦੌਰਾਨ। ਇੱਕ ਮੋਦੀ ਖਿਲਾਫ ਲੜੇ ਆ, ਇੱਕ ਕਾਮਰੇਡ ਜਿਹੜਾ ਸੋਚ ਆ ਜਾਂ ਨਾਸਤਕ ਸੋਚ ਆ ਜਾਂ ਐਂਟੀ ਪੰਥਕ ਸੋਚ ਆ ਉਹਦੇ ਨਾਲ ਵੀ ਸਾਨੂੰ ਲੜਨਾ ਪਿਆ ਅੱਜ। ਪਰ ਜਦੋਂ ਅਸੀਂ ਇਹ ਕਹਿੰਦੇ ਆ ਕਿ ਅਸੀਂ ਕਿਸਾਨ ਸੰਘਰਸ਼ ਵਿੱਚ ਫਤਿਹ ਹਾਸਲ ਕਰ ਲਈ ਹੈ ਤਾਂ ਨਾਲ ਦੀ ਨਾਲ ਅਸੀਂ ਇਹ ਵੀ ਕਹਿਣ ਜੋਗੇ ਹੋ ਗਏ ਕਿ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਜਿਹੜੀ ਐਂਟੀ ਪੰਥਕ ਲੌਬੀ ਆ ਉਹਦੇ ਉੱਤੇ ਵੀ ਫਤਿਹ ਜਿਹੜੀ ਹੈਗੀ ਆ ਸਾਡੀ ਹੋਈ ਆ। ਤੋ ਜਿਵੇਂ ਅੱਜ ਸਿੰਘੂ ਬਾਰਡਰ ਦੇ ਉੱਤੇ ਆਨੰਦ ਸਾਹਿਬ ਪੜ੍ਹੇ ਜਾ ਰਹੇ ਨੇ, ਜਿਵੇਂ ਉੱਥੇ ਅਰਦਾਸੇ ਕੀਤੇ ਜਾ ਰਹੇ ਨੇ, ਜਿਵੇਂ ਇਹ ਗੱਲ ਕਹੀ ਜਾ ਰਹੀ ਆ ਕਿ ਖਾਲਸਾਈ ਨਿਸ਼ਾਨ ਸਾਹਿਬ ਲੈ ਕੇ ਫਤਿਹ ਮਾਰਚ ਜਿਹੜਾ ਹੈ ਫਤਿਹ ਦਾ ਮਾਰਚ ਦਰਬਾਰ ਸਾਹਿਬ ਆਊਗਾ। ਤੋ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਹੜੇ ਪਲੇਟਫਾਰਮ ਤੋਂ
ਜਿਹੜੇ ਮਾੜੇ ਸੋਚ ਵਾਲੇ ਬੰਦੇ ਅੱਜ ਉਹ ਖੱਲੀ ਖੁੰਜੀ ਲੁਕਦੇ ਫਿਰਦੇ ਹੋਣੇ, ਅੱਜ ਉਹਨਾਂ ਨੂੰ ਧਰਤੀ ਵੇਲ ਨਹੀਂ ਦਿੰਦੀ ਹੋਣੀ ਕਿ ਅਸੀਂ ਤਾਂ ਪੂਰਾ ਜ਼ੋਰ ਲਾ ਕੇ ਇਸ ਪੂਰੇ ਦੇ ਪੂਰੇ ਕਿਸਾਨ ਸੰਘਰਸ਼ ਮਾਰੇ ਵੀ ਇਹਦਾ ਸਿੱਖੀ ਨਾਲ ਜਾਂ ਸਿੱਖਾਂ ਨਾਲ ਕੋਈ ਨਾਤਾ ਨਹੀਂ। ਇਹ ਗੱਲ ਜਚਾਉਣ ਦੇ ਲਈ, ਇਹ ਗੱਲ ਬਣਾਉਣ ਦੇ ਲਈ ਪੂਰਾ ਜ਼ੋਰ ਲਾਈ ਰੱਖਿਆ, ਪਰ ਜਦੋਂ ਐਂਡ ਹੋਇਆ ਤਾਂ ਇੱਕ ਪਾਸੇ ਮੋਦੀ ਸਰਕਾਰ ਨੇ, ਭਾਰਤੀ ਹਕੂਮਤੀ ਤੰਤਰ ਨੇ ਮੰਨਿਆ ਕਿ ਇਹ ਸੰਘਰਸ਼ ਸਿੱਖਾਂ ਨਾਲ ਜੁੜਿਆ ਹੋਇਆ, ਸਿੱਖੀ ਨਾਲ ਜੁੜਿਆ ਹੋਇਆ, ਇਹਦੀ ਅਸਲ ਤਾਕਤ ਸਿੱਖ ਵਾ। ਜਿਵੇਂ ਗਦਰ ਲਹਿਰ ਦੇ ਵਿੱਚ ਹੋਰ ਧਰਮਾਂ ਦੇ ਲੋਕ ਵੀ ਸੀਗੇ, ਪਰ ਉਹਦੇ ਵਿੱਚ ਮੋਟੇ ਤੌਰ ਦੇ ਉੱਤੇ ਸਿੱਖ ਸੀ, ਉਹ ਸਿੱਖ ਅੰਦੋਲਨ ਸੀ। ਇਵੇਂ ਹੀ ਇਹ ਜਿਹੜਾ ਅੰਦੋਲਨ ਆ, ਜਿਹੜਾ ਕਿਸਾਨ ਸੰਘਰਸ਼, ਇਹਦੇ ਚ ਹਰਿਆਣੇ ਦੇ ਲੋਕ ਵੀ ਸੀ, ਯੂਪੀ ਦੇ ਲੋਕ ਵੀ ਸੀ, ਹੋਰ ਸੂਬਿਆਂ ਦੇ ਲੋਕ ਵੀ ਸੀ, ਹੋਰ ਧਰਮਾਂ ਦੇ ਲੋਕ ਵੀ ਸੀ, ਪਰ ਇਹਦੀ ਅਸਲ ਤਾਕਤ ਆ ਜਿਹੜੀ ਉਹ ਸਿੱਖੀ ਸੀ ਤੇ ਸਿੱਖ ਸੀ। ਹਾਂ, ਇਸ ਸੰਘਰਸ਼ ਦੇ ਵਿੱਚ ਐਂਟੀ ਪੰਥਕ ਲਾਣੇ ਨੇ ਪੂਰਾ ਜ਼ੋਰ ਲਾ ਕੇ ਜੋ ਮਿਹਨਤ ਕੀਤੀ, ਸਿੱਖ ਜਜ਼ਬਾਤਾਂ ਨੂੰ ਵਾਰ-ਵਾਰ ਇੰਨਾ ਜ਼ਿਆਦਾ ਚੜਾਇਆ ਵੀ ਸਿੱਖ ਕਿਸੇ ਨਾ ਕਿਸੇ ਤਰੀਕੇ ਨਾਲ ਗੁੱਸਾ ਕਰਕੇ ਇਥੋਂ ਚਲੇ ਜਾਣ ਤੇ ਫਿਰ ਅਸੀਂ ਚੰਬਦੀਆਂ ਚਲਾਈ। ਪਰ ਸੱਚੇ ਪਾਤਸ਼ਾਹ ਨੇ ਸਾਡੀ ਪੱਤ ਰੱਖੀ, ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ। ਮੈਂ ਉਹਨਾਂ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਜਿਹੜੇ ਉੱਥੇ ਇੰਨਾ ਕੁਝ ਜਰ ਕੇ ਫਿਰ ਵੀ ਉੱਥੇ ਬੈਠੇ ਰਹੇ, ਕਿਉਂਕਿ ਬੜਾ ਵੱਡਾ ਜਿਗਰਾ ਚਾਹੀਦਾ ਹੁੰਦਾ ਇਸ ਤਰੀਕੇ ਦੇ ਬੋਲ ਕਬੋਲ ਸਹਾਰਨੇ ਤੇ ਆਪਦੀ ਗੱਲ ਤੇ ਵੀ ਖੜਾ ਰਹਿਣਾ, ਤੇ ਏਡੇ ਵੱਡੇ ਭਰੋਸੇ ਦੀ, ਵਿਸ਼ਵਾਸ ਦੀ ਕਦਰ ਕਰਨੀ ਚਾਹੀਦੀ ਹੈ ਸਾਨੂੰ। ਉਹਨਾਂ ਸਾਰਿਆਂ ਭੈਣਾਂ ਭਰਾਵਾਂ ਦਾ, ਉਹਨਾਂ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਆ। ਤੇ ਜਦੋਂ ਇੱਕ ਪਾਸੇ ਭਾਰਤੀ ਹਕੂਮਤੀ ਤੰਤਰ ਨੇ ਇਹ ਮੰਨ ਲਿਆ, ਦੂਜੇ ਪਾਸੇ ਅੱਜ ਕਿਸਾਨ ਸੰਘਰਸ਼ ਦੇ ਪਲੇਟਫਾਰਮ ਤੋਂ ਵੀ ਜਦੋਂ ਇਹ ਗੱਲ ਆਈ ਕਿ ਆਪਾਂ ਜਿਵੇਂ ਸਿੱਖ ਧਰਮ ਦੇ ਵਿੱਚ ਹੈ, ਆਪਾਂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨਾ, ਦਰਬਾਰ ਸਾਹਿਬ ਜਾਣਾ, ਇਹ ਬੜੀ ਵੱਡੀ ਗੱਲ ਹੈ। ਦਰਬਾਰ ਸਾਹਿਬ ਆ ਕੇ ਮੋਰਚੇ ਦੀ ਸਮਾਪਤੀ ਦੇ ਅਰਥ ਆਪਣੇ ਆਪ 'ਚ ਹੀ ਸਪਸ਼ਟ ਆ ਕਿ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਲੋਕ ਜਿਹੜੇ ਇਹ ਚੋਂ ਸਿੱਖੀ ਮਨਫੀ ਕਰਨ ਉੱਤੇ ਪੂਰਾ ਜ਼ੋਰ ਲਾਈ ਰੱਖਿਆ, ਜਿਨ੍ਹਾਂ ਨੇ, ਉਹ ਪੂਰੀ ਤਰ੍ਹਾਂ ਅਸਫਲ ਹੋਏ ਨੇ। ਤੇ ਇਹ ਸੰਘਰਸ਼ ਜਿਹੜਾ ਹੈ ਉਹ ਸਿੱਖ ਕੌਮ ਦੇ ਜਿਹੜਾ ਹੈਗਾ ਨਾਲ ਜੁੜ ਗਿਆ। ਅਸੀਂ ਇਹ ਬਿਲਕੁਲ ਨਹੀਂ ਕਹਿੰਦੇ ਕਿ ਬਾਕੀ ਕਿਸੇ ਦਾ ਇਹ ਯੋਗਦਾਨ, ਇਹ ਬਿਲਕੁਲ ਝੂਠੀ ਗੱਲ ਹੋਊਗੀ ਜੇ ਕਹੀਏ, ਪਰ ਚੜਾ ਕੇ ਇਹ ਕਹਿਣਾ ਵੀ ਸਿੱਖਾਂ ਦਾ ਤੇ ਕੋਈ ਯੋਗਦਾਨ ਨਹੀਂ, ਇਹ ਗੱਲ ਜਦੋਂ ਚੁੱਭਦੀ ਸੀ, ਇਹ ਗੱਲ ਤੰਗ ਕਰਦੀ ਸੀ, ਇਹ ਗੱਲ ਜਾਣ ਬੁੱਝ ਕੇ ਉਹ ਜਿਹੜੇ ਲੋਕ ਕਹਿੰਦੇ ਸੀਗੇ ਵੀ ਇਥੋਂ ਅਸੀਂ ਸਿੱਖੀ ਦੇ ਜਿਹੜੇ ਚਿੰਨ੍ਹ ਨੇ ਜਾਂ ਜਿਹੜੇ ਸਿੱਖੀ ਦੇ ਬਿੰਬ ਨੇ, ਲੰਗਰ ਜਾਂ ਹੋਰ ਹਰ ਚੀਜ਼ ਦੇ ਉੱਤੇ ਬਹੁਤ ਮਾੜਾ। ਔਰ ਸਭ ਤੋਂ ਭੈੜੀ ਗੱਲ ਜਿਹੜੀ ਬਾਰ-ਬਾਰ ਉੱਥੇ ਵੀ ਆਪਦੀ ਸਿੱਖੀ ਘਰੇ ਛੱਡ ਕੇ ਆਇਆ ਕਰੋ। ਤੇ ਉਹ ਸਾਰੇ ਸੰਘਰਸ਼ ਦੌਰਾਨ ਜਿਹੜੀ ਬਿਰਤੀ ਇਹ ਕਮਲ ਕੁੱਟਦੀ ਰਹੀ ਹੈ, ਜਿਨ੍ਹਾਂ ਨੇ ਇਹ ਰੰਡੀ ਰੋਣਾ ਪਾਈ ਰੱਖਿਆ, ਦੂਰ ਦਰਾਡੇ ਬੈਠਿਆਂ ਨੇ ਵੀ ਉਹੋ ਜਿਹੇ ਉਹਨਾਂ ਨੂੰ ਕਈ ਹਮਾਇਤੀ ਵੀ ਟੱਕਰ ਗਏ ਸੀਗੇ ਜਿਨ੍ਹਾਂ ਨੂੰ ਮਸਾਂ ਮੌਕਾ ਲੱਭਿਆ ਵੀ ਹਾਏ ਇਹਨੂੰ ਧਾਰਮਿਕ ਰੰਗਤ ਨਾ ਦੇ ਦਿਓ, ਹਾਏ ਧਾਰਮਿਕ ਰੰਗਤ ਨਾ ਦੇ ਦਿਓ, ਉਹਨਾਂ ਸਾਰਿਆਂ ਦੀ ਅੱਜ ਹਾਰ ਹੋਈ। ਦੂਜੀ ਇੱਕ ਇਸ ਸਾਰੇ ਸੰਘਰਸ਼ ਦੌਰਾਨ ਬੜੀ ਕਮੀਨਗੀ ਦੇ ਨਾਲ ਇੱਕ ਤਾਂ ਇੰਡੀਅਨ ਸਟੇਟ ਵੱਲੋਂ ਵਾਰ-ਵਾਰ ਸਾਰੇ ਸੰਘਰਸ਼ ਦੇ ਬਾਰੇ ਇੱਕ ਗੱਲ ਕਹੀ ਜਾਂਦੀ ਸੀ ਵੀ ਜੀ ਇਹ ਤਾਂ ਖਾਲਿਸਤਾਨੀ ਨੇ, ਇਹ ਤਾਂ ਅੱਤਵਾਦੀ ਨੇ। ਹੁਣ ਉਹਨਾਂ ਨੇ ਆਪਦੇ ਵੱਲੋਂ ਇੱਕ ਅਟੈਕ ਕੀਤਾ ਸੀ ਵੀ ਹਰਿਆਣੇ ਦੇ, ਯੂਪੀ ਦੇ ਜਾਂ ਹੋਰਨਾਂ ਧਰਮਾਂ ਦੇ ਲੋਕ ਆ ਜਿਹੜੇ, ਉਹ ਫਿਰ ਪੰਜਾਬ ਦੇ ਸਿੱਖਾਂ ਦੇ ਉਲਟ ਹੋ ਜਾਣਗੇ ਵੀ ਜੇ ਤੁਸੀਂ ਖਾਲਿਸਤਾਨੀ ਹੋ ਅਸੀਂ ਨਹੀਂ ਤੁਹਾਡੇ ਨਾਲ ਖੜ ਸਕਦੇ ਇਸ ਸੰਘਰਸ਼ ਵਿੱਚ। ਪਰ ਹੋ ਉਲਟ ਗਿਆ ਕੰਮ। ਦੂਜੇ ਸੂਬਿਆਂ ਦੇ, ਦੂਜਿਆਂ ਧਰਮਾਂ ਦੇ ਉਹ ਸਾਰੇ ਲੋਕ ਸਾਡੇ ਲਈ ਬਹੁਤ ਵੱਡੀ ਧਿਰ ਬਣ ਕੇ ਖੜ ਗਏ। ਉਹ ਕਹਿੰਦੇ ਜੀ ਵੀ ਜੇ ਇਹ ਖਾਲਿਸਤਾਨੀ ਨੇ ਤਾਂ ਅਸੀਂ ਖਾਲਿਸਤਾਨੀ, ਜੇ ਇਹ ਅੱਤਵਾਦੀ ਨੇ ਤਾਂ ਅਸੀਂ ਅੱਤਵਾਦੀ। ਇਸ ਗੱਲ ਦਾ ਸਾਨੂੰ ਬਹੁਤ ਭਾਰੀ ਲਾਹਾ ਜਿਹੜਾ ਸਾਰੇ ਸੰਘਰਸ਼ ਵਿੱਚ ਮਿਲਿਆ, ਕਿਉਂਕਿ ਇਹ ਜਿਹੜਾ ਵਾਰ ਸੀ ਨਾ, ਹਮਲਾ ਵਾਰ ਖੁੰਡਾ ਪੈ ਗਿਆ, ਤਿੱਖਾ ਜਿਹੜਾ ਵਾਰ ਸੀ ਉਹ ਬਿਲਕੁਲ ਹੀ ਸਫਲ ਗਿਆ, ਅਸਫਲ ਹੋ। ਪਰ ਫਿਰ ਵੀ ਜਿਹੜੀ ਮੰਦ ਬਿਰਤੀ ਵਾਲੇ ਲੋਕ ਜਿਨ੍ਹਾਂ ਨੇ ਆਹ ਗੱਲਾਂ ਕੀਤੀਆਂ ਨੇ ਕਿ ਆਪਦੀ ਸਿੱਖੀ ਘਰੇ ਛੱਡ ਕੇ ਆਇਆ ਕਰੋ, ਉਸੇ ਲਾਣੇ ਨੇ ਹੁਣ ਤੱਕ ਇਸ ਗੱਲ ਦਾ ਇੱਕ ਨਵਾਂ ਜਿਹੜਾ ਵਾਰ ਨੂੰ ਇਸੇ ਨੂੰ ਬਦਲ ਲਿਆ। ਉਹਨਾਂ ਨੇ ਉਹ ਕਹਿਣ ਕਿ ਜੀ ਖਾਲਿਸਤਾਨੀ ਇਸ ਸੰਘਰਸ਼ ਨੂੰ ਹਾਈਜੈਕ ਕਰਨਾ ਚਾਹੁੰਦੇ। ਤੇ ਮੈਂ ਪੂਰੇ ਇੱਥੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਪੰਥ ਦਰਦੀ ਖਾਲਿਸਤਾਨੀ ਸੰਘਰਸ਼ ਵਾਲੇ ਭਰਾ ਨੇ, ਸਾਰਿਆਂ ਦੇ ਵੱਲੋਂ ਇਹ ਗੱਲ ਮੈਂ ਪੂਰੇ ਦਾਅਵੇ ਨਾਲ ਕਹਿਣੀ ਚਾਹੁੰਦਾ
ਵੀ ਇੱਕ ਦੂਜੇ ਨੂੰ ਇਹ ਤਾਂ ਕਿਹਾ ਹੋਣਾ ਇੱਕ ਖਾਲਿਸਤਾਨੀ ਨੇ ਦੂਜੇ ਨੂੰ ਵੀ ਜੇ ਯਾਰ ਆਪਣਾ ਜਾਣ ਕਰਕੇ ਵੀ ਉੱਥੇ ਜੀ ਫਲਾਨਾ ਸੰਘਰਸ਼ ਨਾਲ ਸੰਬੰਧਿਤ ਬੰਦਾ ਫਿਰਦਾ ਦੇਖਿਆ ਗਿਆ, ਸੰਘਰਸ਼ ਦੀ ਬਦਨਾਮੀ ਕਰ ਸਕਦੇ ਆ ਜਿਹੜੇ ਐਂਟੀ ਲੋਕ ਨੇ ਸੰਘਰਸ਼ ਦੇ, ਤਾਂ ਆਪਾਂ ਨਾ ਜਾਵਾਂਗੇ ਉੱਥੇ। ਹਰੇਕ ਖਾਲਿਸਤਾਨੀ ਦੁਨੀਆ ਭਰ ਦੇ ਵਿੱਚ ਜਿੱਥੇ ਮਰਜ਼ੀ ਬੈਠਾ ਹੋਵੇ ਉਹ ਇਸ ਸੰਘਰਸ਼ ਦਾ ਹਮੇਤੀ ਸੀ, ਇਸ ਸੰਘਰਸ਼ ਨੂੰ ਕਾਮਯਾਬ ਹੋਇਆ ਦੇਖਣਾ ਚਾਹੁੰਦਾ ਸੀ। ਤੇ ਇਸ ਸੰਘਰਸ਼ ਨੂੰ ਹਾਈਜੈਕ ਕਰਨਾ, ਇਸ ਸੰਘਰਸ਼ ਦੇ ਉੱਤੇ ਚੜ੍ਹ ਕੇ ਪਤਾ ਨਹੀਂ ਕੀ ਅਸੀਂ ਲਾਹ ਲੈਣਾ, ਇਹ ਸਾਰੀਆਂ ਗੱਲਾਂ ਜਿਹੜੀਆਂ ਕਮੀਨਗੀ ਭਰੀ ਸੋਚ ਵਿੱਚੋਂ ਜਿਨ੍ਹਾਂ ਨੇ ਕੀਤੀਆਂ, ਅੱਜ ਉਹਨਾਂ ਦੇ ਵੀ ਸਿਰ 'ਚ ਸਵਾਹ ਪੈ ਗਈ ਹੋਣੀ ਆ। ਕਿਉਂਕਿ ਅੱਜ ਸਾਰੇ ਦੇ ਸਾਰੇ ਜਿਹੜੇ ਸੰਘਰਸ਼ ਵਾਲੇ ਆ ਉੱਥੇ ਉਹ ਕਹਿ ਰਹੇ ਆ ਕਿ ਆਪਾਂ ਦਰਬਾਰ ਸਾਹਿਬ ਜਾ ਕੇ ਸਮਾਪਤੀ ਕਰਨੀ। ਦਰਬਾਰ ਸਾਹਿਬ ਦੇ ਅਰਥ ਬੜੇ ਵੱਡੇ ਨੇ। ਇੱਕ ਪਾਸੇ ਉਹ ਇੰਡੀਆ, ਉਹ ਭਾਰਤੀ ਹਕੂਮਤੀ ਤੰਤਰ ਆ ਜਿਹਨੇ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ, ਦਰਬਾਰ ਸਾਹਿਬ ਤੇ ਅਟੈਕ ਕੀਤਾ। ਅੱਜ ਜਦੋਂ ਮੋਰਚੇ ਦੀ ਸਮਾਪਤੀ ਮੌਕੇ ਸਿੱਖ ਸੰਗਤਾਂ, 32 ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ ਕਿ ਅਸੀਂ ਉੱਥੇ ਜਾ ਕੇ ਸਮਾਪਤੀ ਕਰਾਂਗੇ, ਤਾਂ ਇਹਦੇ ਅਰਥ ਸਿੱਧ ਸਿੱਧੇ ਆ ਕਿ ਜਿਸ ਸਥਾਨ ਨੂੰ ਦਿੱਲੀ ਦਾ ਤਖਤ ਵੰਗਾਰਦਾ, ਜਿਸ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਦਾ ਦਿੱਲੀ ਦਾ ਤਖਤ, ਅਸੀਂ ਤਾਂ ਉੱਥੇ ਜਾ ਕੇ ਨਤਮਸਤਕ ਹੋਣਾ। ਤੋਂ ਸਪਸ਼ਟ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਢਹਿ ਢੇਰੀ ਹੋਣ ਤੋਂ ਬਾਅਦ ਹੀ ਵੱਡੇ ਤੌਰ ਦੇ ਉੱਤੇ ਖਾਲਿਸਤਾਨੀ ਸੰਘਰਸ਼ ਨੂੰ ਬਲ ਮਿਲਿਆ ਸੀ। ਸੋ ਇਹ ਗੱਲ ਜਿਹੜੀ ਬਾਰ-ਬਾਰ ਕਮੀਨਗੀ ਭਰੀ ਸੋਚ ਵਿੱਚੋਂ ਉਭਾਰੀ ਗਈ, ਪ੍ਰਚਾਰੀ ਗਈ ਕਿ ਜੀ ਖਾਲਿਸਤਾਨੀ ਇਹਨੂੰ ਹਾਈਜੈਕ ਕਰਨਾ ਚਾਹੁੰਦੇ, ਇਹ ਝੂਠੀ, ਨੀਚ ਤੇ ਨਕੰਮੀ ਗੱਲ ਜਿਹਦੇ ਨਾਲ ਖਾਲਿਸਤਾਨੀਆਂ ਨੂੰ ਇੱਕ ਤਰੀਕੇ ਨਾਲ ਦੁਨੀਆ ਦੇ ਵਿੱਚ ਖਲਨਾਇਕ ਜਿਹਾ ਬਣਾਉਣ ਦੀ ਜਿਹੜੀ ਸੀਗੀ, ਉਹ ਸਾਰੀ ਸਾਜ਼ਿਸ਼ ਨਕੰਮੀ ਸਿੱਧ ਹੋਈ ਹੈ। ਤੋ ਇਹਦੇ ਲਈ ਵੀ ਮੈਂ ਸਮੁੱਚੇ ਤੌਰ ਦੇ ਉੱਤੇ ਸਿੱਖ ਸੰਗਤ ਦਾ, ਵਾਹਿਗੁਰੂ ਦਾ, ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦਾ, ਕਿਉਂਕਿ ਦੋਖੀਆਂ ਨੇ ਕੋਈ ਕਸਰ ਨਹੀਂ ਸੀ ਛੱਡੀ ਕਿ ਇਹਦੇ ਬਹਾਨੇ ਚਲੋ ਖਾਲਿਸਤਾਨੀਆਂ ਨੂੰ ਭੰਡਾਂਗੇ, ਪਰ ਨਾ ਸਿੱਖੀ ਭੰਡੀ ਜਾ ਸਕੀ, ਨਾ ਸਿੱਖ ਭੰਡੇ ਜਾ ਸਕੇ, ਨਾ ਖਾਲਿਸਤਾਨੀ ਭੰਡੇ ਜਾ ਸਕੇ। ਤੇ ਜਿਹੜੇ ਨੇ ਵੀ ਅੱਤਵਾਦੀ ਤੇ ਖਾਲਿਸਤਾਨੀ ਕਹਿ ਕੇ ਇਸ ਸੰਘਰਸ਼ ਵਿੱਚ ਸਿੱਖੀ ਨੂੰ ਜਾਂ ਸਿੱਖਾਂ ਨੂੰ ਜਿਹੜਾ ਸੀ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਨਾ ਚਾਹਿਆ, ਉਹਨਾਂ ਸਾਰਿਆਂ ਦੀ ਹਾਰ ਹੋ ਰਹੀ ਹੈ ਤੇ ਖਾਲਸੇ ਦੀ ਝੋਲੀ ਵਿੱਚ ਫੇਰ ਫਤਿਹ ਦੇ ਜਿਹੜੇ ਹੈਗੇ ਆ ਜਕਾਰੇ ਉਹ ਉੱਥੇ ਗੂੰਜ ਰਹੇ ਆ, ਔਰ ਬੜੀ ਚੰਗੀ ਇਹ ਗੱਲ। ਇਹਦੇ ਨਾਲ ਇੱਕ ਚੀਜ਼ ਹੋਰ ਹੈ ਬਈ ਜਿਹੜੇ ਫੌਜ ਦੇ ਵਿੱਚ ਜਾਂ ਸਰਕਾਰੀ ਮਹਿਕਮਿਆਂ ਦੇ ਵਿੱਚ ਸਿੱਖ ਜਾਂ ਕਿਰਤੀ ਲੋਕਾਂ ਦੇ ਧੀਆਂ ਪੁੱਤ ਨੇ, ਯੂਪੀ, ਹਰਿਆਣੇ ਤੇ ਪੰਜਾਬ ਦੇ, ਇਹਨਾਂ ਸਾਰਿਆਂ ਦਾ ਵੀ ਇਸ ਸੰਘਰਸ਼ ਮੌਕੇ ਬਹੁਤ ਅਹਿਮ ਜਿਹੜਾ ਯੋਗਦਾਨ ਦੇਖਣ ਨੂੰ ਮਿਲਿਆ। ਜਿਹੜੇ ਸ਼ੁਰੂਆਤੀ ਦਿਨ ਸੀ, ਯਾਦ ਕਰੋ ਵੀ ਇੱਕ ਬਠਿੰਡੇ ਦੇ ਵਿੱਚ ਫੌਜੀ ਨੇ ਜਿਹੜਾ ਛੁੱਟੀ ਆਇਆ ਸੀ, ਜਦੋਂ ਉਹਨੂੰ ਪਤਾ ਲੱਗਿਆ ਵੀ ਸਾਡੇ ਚਾਚੇ ਤਾਏ, ਸਾਡੇ ਪਿੰਡਾਂ ਦੇ ਸਾਡੇ ਰਿਸ਼ਤੇਦਾਰ ਸਾਰੇ ਉੱਥੇ ਬੈਠੇ ਆ, ਇਹ ਕਹੀ ਜਾਂਦਾ ਮੀਡੀਆ ਕਿ ਅੱਤਵਾਦੀ ਆ, ਉਹਨੇ ਉੱਥੇ ਜਿਹੜਾ ਸੀਗਾ ਇੱਕ ਪੋਸਟਰ ਹੱਥ 'ਚ ਫੜ ਕੇ ਫੌਜੀ ਵਰਦੀ ਪਾ ਕੇ ਕਿਹਾ ਕਿ ਮੈਂ ਮੁਲਕ ਦਾ ਸਿਪਾਹੀ ਹਾਂ, ਤੇ ਜੇਕਰ ਇਸ ਸੰਘਰਸ਼ ਦੇ ਵਿੱਚ ਸਾਡੇ ਬਜ਼ੁਰਗ ਜਿਹੜੇ ਗਏ ਆ ਉਹ ਅੱਤਵਾਦੀ ਨੇ, ਫਿਰ ਮੈਂ ਵੀ ਅੱਤਵਾਦੀ ਹਾਂ, ਮੈਂ ਵੀ ਅੱਤਵਾਦੀ ਦਾ ਪੁੱਤ। ਉਹਨੇ ਬੜੀਆਂ ਮਤਲਬ ਉਸ ਗੱਲ ਨੇ ਫੌਜ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਸੀ ਹੋਰਨਾਂ ਨੂੰ ਵੀ ਪ੍ਰੇਰਨਾ ਦਿੱਤੀ, ਸਾਰੇ ਫੌਜੀਆਂ ਨੂੰ, ਚਾਹੇ ਉਹ ਸਿੱਖ ਸੀ, ਚਾਹੇ ਉਹ ਹਰਿਆਣੇ ਤੇ ਯੂਪੀ ਦੇ ਸੀ, ਜਾਂ ਆਲ ਓਵਰ ਸਾਰੀ ਫੌਜ ਆ ਜਿਹੜੀ ਭਾਰਤੀ ਫੌਜ, ਉਹਦੇ ਵਿੱਚ ਇਹ ਚੀਜ਼ ਫਿਰ ਹੌਲੀ ਹੌਲੀ, ਕਿਉਂਕਿ ਹੈ ਤਾਂ ਸਾਰੇ ਗਰੀਬ ਘਰਾਂ ਦੇ ਕਿਰਤੀ ਲੋਕਾਂ ਦੇ ਧੀਆਂ ਪੁੱਤ ਫੌਜ ਵਿੱਚ ਭਰਤੀ ਹੁੰਦੇ ਆ, ਕਿਸੇ MLA MP ਦਾ ਮੁੰਡਾ ਤਾਂ ਫੌਜ 'ਚ ਭਰਤੀ ਹੋਣਾ ਨਹੀਂ। ਇਹ ਤਾਂ ਸਾਫ਼ ਜੀ ਗੱਲ ਆ ਨਾ ਕਿ ਜਲ ਸੈਨਾ, ਥਲ ਸੈਨਾ, ਵਾਧੂ ਸੈਨਾ ਹੈ, ਚਾਹੇ ਭਾਰਤ ਦੀ ਹੋਈ ਆ, ਚਾਹੇ ਇਹਨਾਂ ਨੂੰ ਆਰਡਰ ਜਦੋਂ ਦੇ ਦਿੱਤਾ ਜਾਂਦਾ, ਉਦੋਂ ਕੁਲਦੀਪ ਸਿੰਘ ਬਰਾੜ ਜਿਹੜਾ ਹੈਗਾ ਉਹਨੇ ਦਰਬਾਰ ਸਾਹਿਬ ਤੇ ਅਟੈਕ ਕਰਨ ਵੇਲੇ ਵੀ ਸੀ ਸੋਚਿਆ। ਆ ਜਿਹੜੀ ਕੱਲ ਵਿਪਨ ਰਾਵਤ ਜਦੋਂ ਹੈਲੀਕਾਪਟਰ ਹਾਦਸਾ ਹੋਇਆ, ਉਹਦੇ 'ਚ ਕਾਫੀ ਜ਼ਿਆਦਾ ਬੰਦੇ ਜਿਹੜੇ ਆ ਚੜ੍ਹਾਈ ਕਰ ਗਏ, ਉਹ 'ਚ ਸਿੱਖ ਵੀ ਮਰੇ ਆ। ਅੱਜ ਮੈਂ ਇਹ ਗੱਲ ਮੇਰੇ ਆ ਰਹੀ ਸੀ ਦਿਮਾਗ ਦੇ ਵਿੱਚ ਵੀ ਇਹ ਜਿਹੜੇ ਸਿੱਖ ਫੌਜੀ ਨਾਲ ਮਰੇ ਆ, ਵੀ ਇਹਨਾਂ ਨੂੰ ਕੀ ਗਿਣੀਏ, ਕਿੱਧਰ ਗਿਣੀਏ। ਹੋ ਸਕਦਾ ਜੇਕਰ 1984 ਵਾਂਗੂ ਇਹਨਾਂ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਕਹਿ ਦਿੱਤਾ ਜਾਵੇ, ਇਹ ਉਸ ਫੌਜ ਵਿੱਚ ਹੋ ਜਾਣ। ਹੋ ਸਕਦਾ ਇਹ ਧਾਰਮਿਕ ਫੌਜੀਆਂ ਵਾਂਗੂ ਬਗਾਵਤ ਕਰਨ ਵਾਲੇ ਹੋ ਜਾਣ, ਇਹ ਤਾਂ ਹੁਣ ਵਾਹਿਗੁਰੂ ਜਾਣਦਾ। ਪਰ ਆ ਜਿਹੜਾ ਕਿਸਾਨ ਸੰਘਰਸ਼ ਚੱਲਿਆ, ਇਹਦੇ ਵਿੱਚ ਫੌਜ ਦੇ ਅੰਦਰ ਇੱਕ ਬਹੁਤ ਵੱਡਾ ਇਸ ਤਰੀਕੇ ਦਾ ਲੋਕਾਂ ਦੇ ਵਿੱਚ, ਫੌਜੀਆਂ ਦੇ ਵਿੱਚ ਗਿਆ ਕਿ, ਔਰ ਇਹ ਗੱਲ ਦੱਸਦੇ ਆ, ਇਹ ਖਬਰਾਂ ਹੌਲੀ ਹੌਲੀ ਜਿਹੜੀਆਂ ਕਨਸੂਆਂ ਜੀਆਂ ਮਿਲ ਰਹੀਆਂ ਨੇ ਕਿ ਵਿਪਨ ਰਾਵਤ ਨੇ ਮੋਦੀ ਸਰਕਾਰ ਨੂੰ ਇਹ ਗੱਲ ਕਹੀ ਹੈ ਬੀਤੇ ਸਮੇਂ ਦੇ ਵਿੱਚ ਕਿ ਜਿਹੜਾ ਫੌਜ ਆ ਨਾ ਜੀ, ਫੌਜ ਦੇ ਵਿੱਚ ਚਾਈਨਾ ਦੇ ਨਾਲ ਤੁਹਾਡੀ ਲੜਾਈ ਹੋਣ ਦਾ ਪੂਰਾ ਆਸਾਰ ਬਣਿਆ ਹੋਇਆ, ਪਰ ਫੌਜ ਦੇ ਵਿੱਚ ਕਿਰਤੀ ਪਰਿਵਾਰਾਂ ਦੇ, ਕਿਸਾਨ ਪਰਿਵਾਰਾਂ ਦੇ ਜਿੰਨੇ ਧੀਆਂ ਪੁੱਤ ਭਰਤੀ ਹੋਏ ਨੇ,
ਇਹ ਇਸ ਮੌਕੇ ਵਾਰਾ ਨਹੀਂ ਖਾਂਦੀ ਇਹ ਸਥਿਤੀ ਕਿ ਫੌਜੀਆਂ ਦੇ ਮਨਾਂ ਵਿੱਚ ਇਹ ਗੱਲ ਹੋਵੇ ਕਿ ਉਹਨਾਂ ਦੇ ਘਰਦਿਆਂ ਨੂੰ ਸੰਘਰਸ਼ ਲੜਨਾ ਪੈ ਰਿਹਾ ਹੋਵੇ। ਮੁੰਡਾ ਜਿਹੜਾ ਹੈਗਾ ਉਹ ਬਾਰਡਰ ਤੇ ਗੋਲੀਆਂ ਖਾ ਰਿਹਾ ਚਾਈਨਾ ਦੇ ਉੱਤੇ, ਤੇ ਜਿਹੜਾ ਪਿਓ ਆ ਜਾਂ ਚਾਚਾ ਮਾਮਾ ਮਾਸੜ ਕੋਈ ਹੋਰ ਆ, ਉਹ ਸਿੰਘੂ ਬਾਰਡਰ ਦੇ ਉੱਤੇ ਉੱਥੇ ਭਾਰਤੀ ਹਕੂਮਤ ਦੇ ਨਾਲ ਲੜਦਾ ਮਰ ਗਿਆ। ਤੋ ਇਸ ਚੀਜ਼ ਦੇ ਵਿੱਚ ਵੀ ਕੋਈ ਰਾਹ ਲੱਭੋ। ਇਹ ਗੱਲਾਂ ਕਿੰਨੀਆਂ ਕੁ ਸੱਚੀਆਂ ਕਿੰਨੀਆਂ ਕੁ ਝੂਠੀਆਂ, ਪਰ ਇਹ ਗੱਲ ਇੱਥੇ ਚੱਲ ਰਹੀ ਆ ਕਿ ਵਿਪਨ ਰਾਵਤ ਰਾਹੀਂ ਜਾਂ ਫੌਜ ਦੇ ਵੱਡੇ ਅਧਿਕਾਰੀਆਂ ਰਾਹੀਂ ਮੋਦੀ ਸਰਕਾਰ ਨੂੰ ਫੌਜ ਦਾ ਇਹ ਪੱਖ ਗਿਆ, ਤੇ ਜਿਹੜੇ ਸਿਵਲ ਦੇ ਮਹਿਕਮੇ ਆ, ਜਿਹੜੇ ਸਰਕਾਰੀ ਮੁਲਾਜ਼ਮਾਤ ਆ, ਉੱਥੋਂ ਵੀ ਇਹ ਗੱਲ ਗਈ, ਤੇ ਆਮ ਜਿਹੜਾ ਭਾਰਤੀ ਹਕੂਮਤੀ ਤੰਤਰ ਦੀ ਸਾਰੀ ਜਿਹੜੀ ਰੀੜ੍ਹ ਦੀ ਹੱਡੀ ਆ, ਤੇ ਉਹਦੇ ਵਿੱਚ ਇਹ ਗੱਲ ਜਿਹੜੀ ਸੀਗੀ ਆਮ ਚੱਲੀ ਕਿ ਇਹ ਜਿਹੜਾ ਕਿਸਾਨ ਸੰਘਰਸ਼ ਆ, ਇਹਦੇ ਨਾਲ ਹਕੂਮਤ ਦੇ ਖਿਲਾਫ ਲੋਕਾਂ ਦੇ ਮਨਾਂ ਵਿੱਚ ਬਹੁਤ ਵੱਡੀ ਬਗਾਵਤ ਆ ਜਿਹੜਾ ਮਾਦਾ ਦਿਨੋਂ ਦਿਨ ਵੱਧ ਰਿਹਾ। ਯਾਦ ਕਰੋ ਅਜੀਤ ਡੋਭਾਲ ਦੀ 15-20 ਦਿਨ ਪਹਿਲਾਂ ਇੱਕ ਸਟੇਟਮੈਂਟ ਆਈ ਸੀ ਕਿ ਜਿਹੜੀਆਂ ਲੋਕਾਂ ਦੇ ਵਿੱਚ ਸਿਵਲ ਵਾਰ ਵਰਗੇ ਮਾਹੌਲ ਬਣ ਸਕਦੇ ਆ, ਇਦਾਂ ਦੀਆਂ ਗੱਲਾਂ ਉਹਨੇ ਕੀਤੀਆਂ ਸੀ ਵੀ ਭਾਈਚਾਰਿਆਂ ਨੂੰ ਲੜਾਇਆ ਜਾ ਸਕਦਾ। ਉਹ ਸਾਰੀ ਇਸੇ ਪਿੱਠ ਭੂਮੀ ਚੋਂ ਉਹਦੀ ਦੱਸਦੇ ਆ ਵੀ ਸਟੇਟਮੈਂਟ ਆਈ ਸੀ ਕਿ ਆਮ ਜਿਹੜੇ ਲੋਕ ਨੇ, ਆਮ ਸਮਾਜ ਆ, ਉਸ ਹਕੂਮਤ ਦੇ ਸਰਕਾਰ ਦੇ ਇਸ ਰਵੱਈਏ ਦੇ ਉਲਟੋ। ਖੈਰ, ਜਿੱਥੇ ਇਹ ਅੰਦਰੂਨੀ ਬਹੁਤ ਸਾਰੇ ਕਾਰਨ ਫੌਜ ਆ ਜਾਂ ਸਰਕਾਰੀ ਮਹਿਕਮੇ ਦੇ ਮੁਲਾਜ਼ਮਾਂ ਜਾਂ ਕਿਸਾਨ ਸੰਘਰਸ਼ ਦੇ ਵਿੱਚ ਸਿੱਖੀ ਦਾ ਮਾਦਾ ਜਾਂ ਹੋਰ ਆ, ਉੱਥੇ ਜਿਹੜਾ ਬਾਹਰ ਦੂਰ ਦਰਾਡੇ ਬੈਠਾ ਭਾਈਚਾਰਾ, ਉਹਨੇ ਵੀ ਬਹੁਤ ਭਾਰੀ ਜਿਹੜਾ ਖਾਲਿਸਤਾਨੀ ਰੈਫਰੈਂਡਮ ਵਾਲੀ ਲਹਿਰ ਲਾ ਲਓ ਜਾਂ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਧਿਰਾਂ ਨੇ, ਬਹੁਤ ਸਾਰੀਆਂ ਇਹੋ ਜਿਹੀਆਂ ਸ਼ਖਸੀਅਤਾਂ ਨੇ ਪੈਸੇ ਵੱਲੋਂ ਜਿਨ੍ਹਾਂ ਨੇ ਤੋੜ ਨਹੀਂ ਆਉਣ ਦਿੱਤੀ, ਉਹਨਾਂ ਸਾਰਿਆਂ ਦਾ। ਤੇ ਅਸੀਂ ਇਹ ਇਕੱਲਾ ਇਹ ਨਹੀਂ ਕਿ ਜਿਹੜੇ ਪੰਥਕ ਤੌਰ ਤੇ ਜਾਂ ਸਿੱਖੀ ਦਾ ਦਰਦ ਰੱਖਣ ਵਾਲੇ ਲੋਕ ਆ, ਜਿਹੜੇ ਬਾਹਰ ਦੂਰ ਦਰਾਡੇ ਬੈਠੇ ਲੋਕਾਂ ਨੇ ਕਿਸੇ ਵੀ ਤਰੀਕੇ ਨਾਲ ਇਸ ਸੰਘਰਸ਼ ਵਿੱਚ ਯੋਗਦਾਨ ਪਾਇਆ, ਬਾਂਹ ਫੜੀ, ਮਦਦ ਕੀਤੀ, ਹਮਾਇਤ ਕੀਤੀ, 4 ਅੱਖਰ ਹੀ ਲਿਖੇ, ਜਿਹੜੀਆਂ ਕੁਝ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀਆਂ ਸ਼ਖਸੀਅਤਾਂ ਨੇ, ਉਹਨਾਂ ਸਾਰਿਆਂ ਦਾ ਵੀ ਬਹੁਤ ਭਾਰੀ ਯੋਗਦਾਨ। ਤੋ ਇਹ ਜਿਹੜਾ ਸਾਰਾ ਸੰਘਰਸ਼ ਜਿੱਤਿਆ ਗਿਆ, ਇਹਦੇ ਵਿੱਚ ਜਿਹਨੇ ਵੀ ਜਿਸ ਤਰੀਕੇ ਨਾਲ ਵੀ ਰੋਲ ਪਲੇ ਕੀਤਾ, ਉਹਨਾਂ ਸਾਰਿਆਂ ਨੂੰ ਜਿੱਥੇ ਆਪਾਂ ਚੇਤੇ ਕਰ ਰਹੇ ਹਾਂ, ਉੱਥੇ ਜਿਵੇਂ ਕੋਈ ਬੰਦਾ ਜਦੋਂ ਤੁਰਦਾ, ਉਹਦੇ ਚਾਹੇ ਸੋਹਣੇ ਵਸਤਰ ਪਾਏ ਹੋਣ, ਮਹਿੰਗੇ ਉਹਦੇ ਲੀੜੇ ਕੱਪੜੇ ਹੋਣ, ਹੱਥ 'ਚ ਵੀ ਬੜਾ ਸੋਹਣੀ ਉਹਦੇ ਕੁੱਟ ਤੇ ਘੜੀ ਲੱਗੀ ਹੋਵੇ, ਸਭ ਕੁਝ ਉਹਦਾ ਸ਼ਾਨਦਾਰ ਹੋਵੇ, ਪਰ ਜਿਹੜੀ ਉਹਦੇ ਪੈਰ ਦੇ ਵਿੱਚ ਜੁੱਤੀ ਆ, ਜਿੱਥੇ ਉਹ ਲੱਗਦੀ ਹੁੰਦੀ ਆ ਨਾ ਜੁੱਤੀ ਪੈਣ, ਜਿਹੜਾ ਨਿੱਕਾ ਜਿਹਾ ਰੋਡ ਹੁੰਦਾ ਚੁੱਭਦਾ, ਉਹਨੂੰ ਭੁੱਲਦਾ ਨਹੀਂ। ਸੋ ਸਾਰੇ ਸਫ਼ਰ ਦੌਰਾਨ ਜਿਸ ਬਿਰਤੀ ਨੇ ਸਾਨੂੰ ਤੰਗ ਕੀਤਾ, ਉਸ ਬਿਰਤੀ ਦੀ ਗੱਲ ਵੀ ਅਸੀਂ ਭੁੱਲ ਨਹੀਂ ਸਕਦੇ। ਸਭ ਤੋਂ ਜਿਹੜੀ ਘਿਨਾਉਣੀ ਗੱਲ ਆ ਉਹ ਇਹ ਆ ਕਿ ਆਪਾਂ ਨੂੰ ਇਹ ਚੇਤਾ ਹੀ ਨਹੀਂ ਸੀ, ਬਹੁਤੇ ਲੋਕਾਂ ਨੂੰ ਇਸ ਸੰਘਰਸ਼ ਦੌਰਾਨ ਇਹ ਲੋਕਾਂ ਨੂੰ ਸਮਝ ਲੱਗੀ। ਸਾਨੂੰ ਤਾਂ ਖੈਰ ਇਹ ਗੱਲ ਮੈਂ ਫੇਰ ਕਹਿਣਾ ਹੈਗਾ, ਕਿਸਾਨ ਸੰਘਰਸ਼ ਨੇ ਬਹੁਤੇ ਲੋਕਾਂ ਦੇ ਕਪਾਟ ਖੋਲ੍ਹਤੇ, ਨਹੀਂ ਕਿੱਥੇ ਸਮਝ ਆਉਣੀ ਸੀ ਕਿ ਸਾਡੇ ਹੀ ਘਰਾਂ ਦੇ ਵਿੱਚ ਸਾਡੇ ਹੀ ਧੀਆਂ ਪੁੱਤਾਂ ਨੂੰ ਲਿਬਰਲ ਜਾਂ ਕਾਮਰੇਡ ਜਾਂ ਕੁਝ ਹੋਰ ਬਣਾ ਕੇ ਕਿਵੇਂ ਉਹਨਾਂ ਦੇ ਮਨਾਂ 'ਚ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਜ਼ਹਿਰ ਭਰੀ ਜਾ ਰਹੀ ਹੈ, ਨਫ਼ਰਤ ਭਰੀ ਜਾ ਰਹੀ ਹੈ, ਕੜਤਣ ਭਰੀ ਜਾ ਰਹੀ। ਔਰ ਇਹ ਇਕੱਲੀ ਇਹ ਨਹੀਂ ਗੱਲ ਵੀ ਇਹ ਕੰਮ ਹੁਣ ਤੋਂ ਸ਼ੁਰੂ ਹੋਇਆ। ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀ, ਜਿਹੜੇ ਸਾਡੇ ਕੌਮ ਦੇ ਧਰੰਤਰ ਵਿਦਵਾਨ ਹੋਏ ਨੇ, ਵੀ ਸੰਤ ਸਿੰਘ ਸੇਖੋਂ ਬੜਾ ਜਹੀਨ ਤੇ ਬੜਾ ਸਿਆਣਾ ਹੈ, ਪਰ ਉਹਨੇ ਸਿੱਖੀ ਨਾਲ ਜਾਂ ਸਿੱਖਾਂ ਨਾਲ ਬੜਾ ਮਾੜਾ ਕੀਤਾ, ਬੜਾ ਧਰੋਹ ਕਮਾਇਆ। ਉਹਨੇ ਸਿੱਖ ਨੌਜਵਾਨੀ ਨੂੰ ਕਮਿਊਨਿਜ਼ਮ ਦੀ ਲਾਗ ਲਾਤੀ, ਚੇਟਕ ਲਾਤੀ, ਉਸ ਵੇਲੇ ਲਾਤੀ ਜਦੋਂ ਅਸੀਂ ਆਪਦੀ ਹੋਂਦ ਹਸਤੀ ਬਣਾਉਣ ਵਾਲੇ ਪਾਸੇ 1947 ਤੋਂ ਬਾਅਦ ਉਧਰ ਨੂੰ ਤੁਰਨਾ ਸੀ, ਜਿਹੜੇ ਵੇੜਿਆਂ 'ਚ ਅਸੀਂ ਪੰਥ, ਕੌਮ, ਧਰਮ ਲਈ ਕੁਝ ਕਰਨਾ ਕਰਾਉਣਾ ਸੀ, ਆਪਦੇ ਸੱਭਿਆਚਾਰ ਨੂੰ ਸਾਂਭਣਾ ਸੀ, ਸਾਡੀ ਜਿਹੜੀ ਜਵਾਨੀ ਸੀ ਉਹਨੂੰ ਕਾਮਰੇਡੀ ਦੀ ਚੇਟਕ ਲਾਤੀ। ਉਹ ਵੱਡੀ ਹੁੰਦੀ ਕੀ ਗੱਲ। ਚਲੋ ਨਕਸਲੇਟ ਮੂਵਮੈਂਟ ਤੋਂ ਬਾਅਦ ਵਿੱਚ ਜਿਹੜਾ PSU ਰਾਹੀਂ ਜਾਂ ਹੋਰ, ਉਹ ਅੱਜ ਅਸੀਂ ਇਸ ਸੰਘਰਸ਼ ਦਾ ਬੜੇ ਲੋਕ ਦੇਖੇ ਆ, ਮਾਲੀ, ਪਾਲੀ, ਪੰਨੂ ਤੇ ਹੋਰ ਕਈ ਬੰਦੇ ਜਿਨ੍ਹਾਂ ਨੇ ਇਸ ਸਾਰੇ ਸੰਘਰਸ਼ ਦੌਰਾਨ ਜਾਂ ਹੋਰ ਬਹੁਤ ਸਾਰੇ ਦੂਰ ਦਰਾਡੇ ਬੈਠੇ ਲੋਕਾਂ ਨੇ। ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਜਿਹੜਾ ਭਾਈ ਮੰਨਾ ਸਿੰਘ ਬੜਾ ਮਸ਼ਹੂਰ ਨਾਟਕਕਾਰ ਗੁਰਸ਼ਰਨ ਸਿੰਘ ਹੋਇਆ, ਤੇ ਉਹ ਏਡੀ ਵੱਡੀ ਗੱਲ ਸੀ ਕਿਸੇ ਵੇਲੇ ਵੀ ਜਿਹੜਾ ਉਹਦਾ ਘਰ ਸੀ ਨਾ ਇੱਥੇ ਅੰਮ੍ਰਿਤਸਰ ਦੇ ਵਿੱਚ, ਉਹਨੇ ਆਪਦੇ ਘਰ ਨੂੰ ਕਿਸੇ ਵੇਲੇ ਖਾਲਸਾ ਨਿਵਾਸ ਕਹਿੰਦਾ ਹੁੰਦਾ ਸੀ। ਖਾਲਸਾ ਨਿਵਾਸ ਉੱਥੇ ਲਿਖਿਆ ਹੁੰਦਾ ਸੀ ਉਹਦੇ ਘਰ ਦੇ ਬਾਹਰ। ਤੇ ਉਸ ਬੰਦੇ ਨੇ
ਬਹੁਤ ਮੁੱਢਲੇ ਦੌਰ ਦੇ ਵਿੱਚ ਸਿੱਖ ਇਤਿਹਾਸ ਦੀ ਗੱਲ ਕੀਤੀ। ਜਦੋਂ ਲਹੂ ਦੀ ਲੋਅ ਨਾਵਲ ਬਾਰੇ, ਜਸਵੰਤ ਸਿੰਘ ਕੰਵਲ ਵਾਲੇ ਨਾਵਲ ਬਾਰੇ ਚਰਚਾ ਹੋਈ, ਉੱਥੇ ਉਹਨੇ ਠੋਕ ਵਜਾ ਕੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਤੋਂ ਬਗੈਰ, ਸਿੱਖ ਇਤਿਹਾਸ ਤੋਂ ਬਗੈਰ ਸਾਡੇ ਪੱਲੇ ਹੈ ਕੀ? ਲੈਨਨ ਦੀਆਂ ਥੋਥੀਆਂ ਕਹਾਣੀਆਂ ਨਾਲ ਇੱਥੇ ਗੱਲ ਨਹੀਂ ਚੱਲਣੀ। ਤਾਂ ਸਾਨੂੰ ਸਿੱਖ ਇਤਿਹਾਸ ਦੀ ਕਦਰ ਕਰਨੀ ਚਾਹੀਦੀ ਹੈ, ਦੀ ਗੱਲ ਕਰਨੀ ਚਾਹੀਦੀ ਹੈ। ਤੇ ਉਹਨੇ ਪਹਿਲੇ ਜਿਹੜੇ ਨਾਟਕ ਲਿਖੇ ਆ, ਚਾਂਦਨੀ ਚੌਂਕ ਤੋਂ ਸਰਹੰਦ ਤੱਕ, ਕਿਵ ਕੂੜੇ ਟੁੱਟੇ ਪਾਲ, ਹੋਰ ਵੀ ਉੱਠਸੀ ਮਰਦ ਕਾ ਚੇਲਾ, ਕੋਈ ਹਰਿਆ ਬੂਟ ਰਹੇ ਉਰੀ, ਇਹ ਲਹੂ ਕਿਸਦਾ ਹੈ, ਧਮਕ ਨਗਾਰੇ ਦੀ, ਇਹੋ ਜਿਹੇ ਉਹਦੇ ਨਾਂ ਹੁੰਦੇ ਸੀ। ਤੇ ਅਸੀਂ ਆਪਦੇ ਪਿੰਡਾਂ ਚੋਂ ਪਲੇ ਕਰਾਉਣੇ। ਪਰ 1982-83 ਤੋਂ ਬਾਅਦ ਜਦੋਂ ਕਾਮਰੇਡੀ ਸੋਚ ਵਾਲਿਆਂ ਨੇ ਕਪੂਰੀ ਨਹਿਰ ਦੇ ਮੋਰਚੇ ਤੋਂ ਬਾਅਦ ਵਿੱਚ ਜਦੋਂ ਮੋਰਚਾ ਭਖਿਆ, ਉਦੋਂ ਗੁਰਸ਼ਰਨ ਸਿੰਘ ਦੇ ਸਾਹਮਣੇ ਇੱਕ ਲਕੀਰ ਖਿੱਚਤੀ ਕਿ ਜੇ ਸਾਡੇ ਕਾਮਰੇਡਾਂ ਦੀਆਂ ਸਟੇਜਾਂ ਵਰਤਣੀਆਂ ਨੇ, ਫਿਰ ਐਂਟੀ ਸਿੱਖ ਪੂਰਾ ਬਣਨਾ ਪਊ। ਤੇ ਫਿਰ ਉਸ ਸ਼ਖਸ ਨੇ ਜੋ ਕੁਝ ਕੀਤਾ ਤੇ ਕਿਹਾ, ਉਹ ਮਤਲਬ ਕਹਿਣ ਸੁਣਨ ਵਾਲੀ ਗੱਲ ਹੀ ਨਹੀਂ। ਹੁਣ ਇੱਕ ਪਾਸੇ ਸਿੱਖ ਪਰਿਵਾਰ ਵਿੱਚ ਜੰਮਿਆ ਉਹ, ਗੁਰਸ਼ਰਨ ਸਿੰਘ ਉਹਦਾ ਅਸਲੀ ਨਾਂ ਸੀ, ਭਾਈ ਮੰਨਾ ਸਿੰਘ ਤਾਂ ਚਲੋ ਆਪਦਾ ਕਲਾ ਦੇ ਖੇਤਰ 'ਚ ਨਾਂ ਬਣਾਇਆ, ਤੇ ਘਰ ਦਾ ਨਾਂ ਉਹਦੇ ਗੁਰੂ ਖਾਲਸਾ ਨਿਵਾਸ ਹੁੰਦਾ ਸੀ। ਹੁਣ ਉਸ ਸ਼ਖਸ ਨੇ ਬਾਅਦ ਵਿੱਚ ਧਰਮ ਯੁੱਧ ਮੋਰਚੇ ਦੌਰਾਨ ਕੰਮ ਸ਼ੁਰੂ ਕੀਤਾ। ਫਿਰ ਉਹ ਸੰਤ ਭਿੰਡਰਾਂ ਵਾਲਿਆਂ ਬਾਰੇ, ਸਿੱਖ ਜੁਝਾਰੂਆਂ ਬਾਰੇ, ਪੰਥਕ ਸੋਚ ਬਾਰੇ ਉਹ ਇੰਨਾ ਜ਼ਿਆਦਾ ਗਰਕ ਗਿਆ ਸੀ ਬਾਅਦ ਵਿੱਚ ਵੀ ਚਲੋ ਬਹੁਤ ਹੋਰ ਲੋਕ ਵੀ ਸੰਤਾਂ ਨੂੰ ਜਾਂ ਜੁਝਾਰੂਆਂ ਨੂੰ ਨਿੰਦਦੇ ਭੰਡਦੇ ਸੀ। ਅਵਤਾਰ ਪਾਸ਼, ਉਹਦਾ ਵੀ ਆਪਾਂ ਨੂੰ ਪਤਾ ਵੀ ਕਿਸ ਤਰੀਕੇ ਦੀਆਂ ਉਹ ਗੱਲਾਂ ਕਰਦਾ ਸੀ। ਸਿੱਖਾਂ ਨੂੰ ਦਹਿਸ਼ਤਗਰਦ, ਕਾਤਲ, ਲੁਟੇਰੇ, ਹਥਿਆਰੇ, ਦਰਿੰਦੇ, ਇਹ ਸਾਰੇ ਕਾਮਰੇਡ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ। ਗੁਰਸ਼ਰਨ ਸਿੰਘ ਸੰਤ ਭਿੰਡਰਾਂ ਵਾਲਿਆਂ ਨੂੰ ਧਾਰਮਿਕ ਜਨੂਨੀ ਕਹਿੰਦਾ ਹੁੰਦਾ ਸੀ। ਇਹ ਸਾਰੀਆਂ ਗੱਲਾਂ ਜਿਹੜੀਆਂ ਸੀ, ਇਹਦੇ ਵਿੱਚ ਇੱਕ ਵਕਤ ਆਇਆ ਜਦੋਂ ਅਕਾਲ ਤਖਤ ਸਾਹਿਬ ਦੀ ਇਮਾਰਤ ਸਰਕਾਰ ਨੇ 84 ਚ ਇੱਕ ਵਾਰੀ ਜਦੋਂ ਢਹਿ ਢੇਰੀ ਕਰਨ ਤੋਂ ਬਾਅਦ ਆਪ ਸਰਕਾਰੀ ਤੌਰ ਤੇ ਬਣਾਤੀ ਸੀ। ਤੇ ਬਾਅਦ ਵਿੱਚ ਪੰਥ ਨੇ ਇਹ ਸੋਚਿਆ ਕਿ ਸਰਕਾਰੀ ਤੌਰ ਤੇ ਬਣੀ ਹੋਈ ਇਮਾਰਤ ਪ੍ਰਵਾਨ ਨਹੀਂ ਕੀਤੀ ਜਾ ਸਕਦੀ, ਪੰਥ ਆਪ ਦੇ ਤੌਰ ਤੇ ਕਾਰ ਸੇਵਾ ਕਰਕੇ ਇਹ ਇਮਾਰਤ ਬਣਾਏ। ਤੇ ਇਹਦੇ ਲਈ ਪੰਥ ਦਾ ਜਿਹੜਾ ਸੰਗਤਾਂ ਦਾ ਦਸਵੰਧ ਆ, ਉਹਦੇ ਨਾਲ ਇਹ ਤਿਆਰ ਹੋਏ। ਜਦੋਂ ਇਹ ਗੱਲ ਪਬਲਿਕ ਵਿੱਚ ਆਈ ਤਾਂ ਭਾਈ ਮੰਨਾ ਸਿੰਘ, ਜਿਹੜਾ ਗੁਰਸ਼ਰਨ ਸਿੰਘ ਹੈ, ਇਹਦੇ ਅੰਦਰ ਇੰਨੀ ਜ਼ਿਆਦਾ ਪੀੜ ਹੋਈ, ਇਹ ਕਹਿੰਦਾ ਵੀ ਜੇ ਸਿੱਖਾਂ ਕੋਲੇ ਬੜਾ ਪੈਸਾ ਹੈਗਾ, ਅੰਮ੍ਰਿਤਸਰ 'ਚ ਹਸਪਤਾਲ ਬਣਾ ਲੈਣ। ਮਤਲਬ ਅਕਾਲ ਤਖਤ ਸਾਹਿਬ ਜਿਹੜਾ ਹੈਗਾ ਉਹਨੂੰ ਢਾਹ ਕੇ ਉਸਾਰਨਾ ਬਹੁਤ ਮਾੜੀ ਗੱਲ ਆ, ਬਹੁਤ ਜ਼ਿਆਦਾ ਉਹਨੇ, ਔਰ ਇੱਕ ਵਾਰ ਨਹੀਂ ਹਜ਼ਾਰਾਂ ਵਾਰ ਉਹਨੇ ਸਿੱਖਾਂ ਦੇ ਦਿਲ ਨੂੰ ਲਾਂਬੂ ਲਾਉਣ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ। ਹੁਣ ਗੁਰਸ਼ਰਨ ਸਿੰਘ ਜਿਹੜਾ ਹੈ ਉਹ ਸਿੱਖ ਪਰਿਵਾਰ ਦਾ ਬੱਚਾ ਹੋਵੇ, ਗੁਰੂ ਖਾਲਸਾ ਨਿਵਾਸ ਉਹਦੇ ਘਰ ਦਾ ਨਾਂ ਹੋਵੇ, ਤੇ ਸਿੱਖੀ ਨੂੰ ਓਤ ਪੋਤ ਕਰਕੇ ਸਿੱਖ ਇਤਿਹਾਸ ਨੂੰ ਵਰਤਣ ਦੇ ਲਈ ਉਹ ਪੂਰੇ ਡਰਾਮੇ ਵੀ ਲਿਖੇ ਤੇ ਵਾਰ-ਵਾਰ ਸਟੇਜਾਂ ਤੋਂ ਵਕਾਲਤ ਵੀ ਕਰਦਾ ਰਿਹਾ ਕਿ ਗੁਰੂ ਸਾਹਿਬਾਨ ਦਾ ਇਤਿਹਾਸ ਜਿਹੜਾ, ਤੇ ਮੁੜ ਕੇ ਉਹ ਸਿੱਖਾਂ ਨੂੰ ਜਾਂ ਸਿੱਖੀ ਨੂੰ ਪਛਾਹ ਖਿੱਚੂਗਾ ਜੀ, ਇਹ ਤਾਂ ਬੜੀ ਮਾੜੀ ਗੱਲ ਆ ਜੀ, ਇਹੋ ਜਿਹੀਆਂ ਗੱਲਾਂ ਉਹ ਕਰਨ ਲੱਗ ਪਏ। ਇਹ ਇੰਨੀ ਮਾੜੀ ਸੋਚ ਸੀ ਵੀ ਜਿਹੜਾ ਸੰਤ ਰਾਮ ਉਦਾਸੀ ਸੀ ਉਹ ਸਿੱਖ ਇਤਿਹਾਸ ਤੋਂ ਪ੍ਰੇਰਿਤ ਸੀ, ਸਿੱਖੀ ਦੀ ਗੱਲ ਕਰਦਾ ਸੀ, ਸਿੱਖ ਕੌਮ ਨਾਲ, ਸਿੱਖ ਇਤਿਹਾਸ ਨਾਲ ਉਹਦਾ ਲਗਾਅ ਜਿਹੜਾ ਸੀ, ਉਹਦੀ ਪੋਇਟਰੀ ਚੋਂ, ਉਹਦੀ ਕਵਿਤਾ ਚੋਂ, ਉਹਦੀਆਂ ਸਾਰੀਆਂ ਕਵਿਤਾਵਾਂ ਸਿੱਖੀ ਨੂੰ ਬਹੁਤ ਜ਼ਿਆਦਾ ਨੇੜਿਓਂ ਮਤਲਬ ਸੀ। ਅਸੀਂ ਆਪਦੇ ਕਾਲਜ ਵਿੱਚ ਸੰਤ ਰਾਮ ਉਦਾਸੀ ਨੂੰ ਸੁਣਦੇ ਰਹੇ ਹਾਂ, ਉੱਥੇ ਇੱਕ ਵਾਰ ਉਹਨੂੰ ਸੱਦਿਆ ਸੀ। ਪਰ ਜਿਹੜਾ ਉਹਦੀ ਜਦੋਂ ਅਕਾਲ ਚਲਾਣਾ ਵੀ ਕੀਤਾ, ਉਹ ਹਜੂਰ ਸਾਹਿਬ ਕਵੀ ਦਰਬਾਰ ਸੀਗਾ, ਉੱਥੋਂ ਵਾਪਸੀ ਤੇ ਉਹਦੀ ਮੌਤ ਹੋਈ ਸੀਗੀ, ਰੇਲ ਦੇ ਵਿੱਚ, ਟ੍ਰੇਨ ਦੇ ਵਿੱਚ ਚੜ੍ਹਾਈ ਕਰ ਗਿਆ ਸੀ ਸੰਤ ਰਾਮ ਉਦਾਸੀ। ਹੁਣ ਉਦੋਂ ਜਿਹੜਾ ਅਮਰਜੀਤ ਚੰਦਨ ਆ ਕਾਮਰੇਡਾਂ ਦਾ, ਉਹਨੇ ਇਹ ਗੱਲ ਕਹੀ ਵੀ ਉਦਾਸੀ ਹਜੂਰ ਸਾਹਿਬ ਤੋਂ ਵਾਪਸ ਮੁੜਦਾ ਹੋਇਆ ਮਰ ਗਿਆ, ਚੰਗਾ ਹੁੰਦਾ ਜੇ ਉਹ ਕਿਸਾਨ ਮੇਲੇ ਤੋਂ ਮੁੜਦਾ ਹੋਇਆ ਮਰਦਾ। ਹੁਣ ਇੰਨੀ ਜ਼ਿਆਦਾ ਨਫ਼ਰਤ ਹੈ ਇਹਨਾਂ ਦੀ ਹਜੂਰ ਸਾਹਿਬ ਨਾਲ ਜਾਂ ਸਿੱਖੀ ਨਾਲ, ਜਿਹੜੇ ਇਸ ਸੰਘਰਸ਼, ਕਿਸਾਨ ਸੰਘਰਸ਼ ਦੌਰਾਨ ਜਿਸ ਸੋਚ ਨੇ ਸਾਨੂੰ ਵਾਰ-ਵਾਰ ਤੰਗ ਕੀਤਾ ਨਾ, ਇਹ ਆਪਾਂ ਚੇਤੇ ਰੱਖੋ ਵੀ ਇਹਨਾਂ 'ਚ ਸਭ ਤੋਂ ਜਿਹੜਾ ਕਾਮਰੇਡੀ ਸੋਚ ਵਾਲਿਆਂ 'ਚ ਪੰਜਾਬ ਦੇ ਵਿੱਚ, ਜਿਹਨੂੰ ਲਾਲ ਸੰਤ ਕਹਿੰਦੇ ਹੁੰਦੇ ਸੀ, ਇਹ ਸਤਪਾਲ ਡਾਂਗ, ਉਹ ਬੜਾ ਉੱਥੇ ਲੋਕ ਉਹਨੂੰ ਸਮਝਦੇ ਸੀ ਵੀ ਇਹ ਤਾਂ ਜੀ ਬੜਾ ਵਿਚਾਰਵਾਨ ਆ, ਬੜਾ ਮਹਾਨ ਬੰਦਾ ਜੀ, ਬੜੀ ਲਿਬਰਲ ਸੋਚ ਵਾਲਾ। ਪਰ ਜਦੋਂ ਸਿੱਖ ਸੰਘਰਸ਼ ਮੁੜ ਕੇ ਉਹਦੀ 4 ਮਾਰਚ 1988 ਨੂੰ ਰਾਜੀਵ ਗਾਂਧੀ ਨੂੰ ਉਹਨੇ ਇੱਕ ਚਿੱਠੀ ਲਿਖੀ ਸੀ, ਉਹ ਚਿੱਠੀ ਪੜ੍ਹ ਕੇ ਬੰਦੇ ਨੂੰ ਐਂ ਲੱਗਦਾ ਜਿਵੇਂ ਕਿਸੇ ਬਜਰੰਗ ਦਲ ਦੇ ਕਿਸੇ ਕੱਟੜ ਹਿੰਦੂ ਜਨੂਨੀ ਨੇ ਚਿੱਠੀ ਲਿਖੀ ਹੋਵੇ।
ਵੀ ਸਿੱਖੀ ਦੇ ਜਾਂ ਸਿੱਖਾਂ ਦੇ ਬਾਰੇ ਜੋ ਕੁਝ ਉਹਦੇ ਚ ਲਿਖਿਆ ਵੀ ਪੰਜਾਬ ਦੇ ਹਾਲਾਤਾਂ ਬਾਰੇ, ਉਹ ਪੜ੍ਹ ਕੇ ਮਤਲਬ ਬੰਦਾ ਸੋਚ, ਜੇ ਕਿਸੇ ਨੂੰ ਨਾ ਦਸੀਏ ਨਾ ਪਤਾ ਹੋਵੇ ਵੀ ਸਤਪਾਲ ਡਾਂਗ ਦੀ ਚਿੱਠੀ ਆ, ਬੰਦਾ ਇਹੀ ਕਹੂਗਾ ਵੀ ਇਹ ਤਾਂ ਕਿਸੇ ਗਲੀ ਗਵਾਂਢ ਦੇ ਜਿਹੜੇ ਜਨੂਨੀ ਜੇ ਹਿੰਦੂ ਕੱਟੜਪੰਥੀ ਬਜਰੰਗ ਦਲੀਏ ਹੁੰਦੇ ਨੇ, ਵੀ ਇਹ ਤਾਂ ਉਹਨਾਂ ਦੀ ਮਤਲਬ ਚਿੱਠੀ ਉਹਦੀ ਆ ਇਹ। ਹੁਣ ਇਸ ਤਰੀਕੇ ਦੇ ਜਿਹੜੇ ਲੋਕ ਸੀਗੇ, ਉਹਨਾਂ ਨੇ ਇਸ ਸੰਘਰਸ਼ ਦੌਰਾਨ ਇਸ ਸੋਚ ਵਾਲਿਆਂ ਨੇ ਪੂਰਾ ਆਪਦੇ ਵੱਲੋਂ ਕਮਲ ਕੁੱਟਿਆ, ਸਿੱਖਾਂ ਨੂੰ ਜਲੀਲ ਕੀਤਾ। ਤੇ ਇੱਕ ਗੱਲ ਹੋਰ ਆ ਤੁਸੀਂ ਇੱਕ ਗੱਲ ਸੁਣੀ ਆ ਨਾ ਵੀ ਸੰਤ ਭਿੰਡਰਾਂ ਵਾਲਿਆਂ ਨੇ ਜੀ ਘੜਾ ਰੱਖਿਆ ਹੁੰਦਾ ਸੀ ਦਰਬਾਰ ਸਾਹਿਬ, ਘੜੇ ਚ ਪਰਚੀਆਂ ਕੱਢਦੇ ਹੁੰਦੇ ਸੀ, ਤੇ ਜੇ ਕੋਈ ਬੰਦਾ ਮੁੰਡਾ ਨੌਜਵਾਨ ਸਿੰਘ ਜਾਂਦਾ ਸੀ ਕਹਿੰਦਾ ਸੀ ਸੇਵਾ ਦੱਸੋ, ਤਾਂ ਉਹਨੂੰ ਕਹਿੰਦੇ ਸੀ ਵੀ ਉਹ ਘੜੇ ਚੋਂ ਪਰਚੀ ਕੱਢ ਲਾ, ਉੱਥੋਂ ਪਿਸਤੌਲ ਚੱਕ ਲਾ, ਤੇ ਆਹ ਬੰਦਾ ਜਿਹਦੀ ਨਾਂ ਲਿਖਿਆ ਪਰਚੀ ਤੇ ਉਹਨੂੰ ਠੋਕ ਕੇ ਆ ਜਾ। ਤੇ ਜੇ ਉਹ ਬੰਦਾ ਕਹਿੰਦਾ ਸੀ ਜੀ ਮੈਂ ਇਹ ਕੰਮ ਨਹੀਂ ਕਰ ਸਕਦਾ, ਉਹਨੂੰ ਕਹਿੰਦੇ ਸੀ ਫਿਰ ਘੜੇ ਚ ਪਰਚੀ ਚ ਆਪਦਾ ਨਾਂ ਲਿਖ ਕੇ ਪਾ ਜਾ। ਇਹ ਗੱਲਾਂ ਆਪਾਂ ਸਾਰਿਆਂ ਨੇ ਸੁਣੀਆਂ ਨੇ ਨਾ। ਇਹੋ ਜਿਹੀਆਂ ਹਜ਼ਾਰਾਂ ਗੱਲਾਂ ਕਿਹਨੇ ਪ੍ਰਚਾਰੀਆਂ ਸੀ? ਉਹ ਸੁਰਖ ਰੇਖਾ ਇੱਕ ਮੈਗਜ਼ੀਨ ਹੁੰਦਾ ਸੀ, ਉਹਦੇ ਵਿੱਚ ਇੱਕ ਸਰਜੀਤ ਭੱਟੀ ਹੁੰਦਾ ਸੀਗਾ ਕਪੂਰਥਲੇ ਵੱਲ ਦਾ, ਉਹ ਇਹ ਗੱਲਾਂ ਲਿਖਦਾ ਹੁੰਦਾ ਸੀ ਕਾਮਰੇਡ। ਤੇ ਸੁਰਖ ਰੇਖਾ ਜਿਹੜਾ ਮੈਗਜ਼ੀਨ ਸੀ, ਉਹ ਪੁਲਿਸ ਵਾਲਿਆਂ ਚ, ਹਿੰਦੂ ਕੱਟੜਪੰਥੀਆਂ ਚ, ਐਂਟੀ ਪੰਥਕ ਲੋਕਾਂ ਦੇ ਵਿੱਚ ਬੜਾ ਮਕਬੂਲ ਸੀਗਾ, ਬੜਾ ਉਹਨੂੰ ਸਰਕਾਰੀ ਤੌਰ ਤੇ ਸਰਪ੍ਰਸਤੀ ਸੀ ਕਾਮਰੇਡਾਂ ਦਾ ਸੀ ਉਹ। ਇੱਕ ਇਹ ਨਹੀਂ ਸਮਝ ਆਈ ਹੁਣ ਤੱਕ ਵੀ ਕਾਮਰੇਡ ਭਾਈਚਾਰੇ ਦਾ ਪੂਰਾ ਰੌਲਾ ਇਹ ਹੁੰਦਾ ਵਾ ਵੀ ਅਸੀਂ ਤਾਂ ਜੀ ਐਂਟੀ ਮਤਲਬ ਸਟੇਟ ਵਾਂ, ਅਸੀਂ ਹਕੂਮਤ ਦੇ ਜ਼ੁਲਮਾਂ ਦੇ ਖਿਲਾਫ ਲੜਨ ਵਾਲੇ ਲੋਕ ਆ। ਸਿੱਖ ਸੰਘਰਸ਼ ਦੌਰਾਨ ਇਹ ਬੰਦੇ ਸਟੇਟ ਨਾਲ ਘਿਓ ਖਿਚੜੀ ਹੋ ਕੇ ਸਿੱਖ ਜੁਝਾਰੂਆਂ ਦੇ ਖਿਲਾਫ ਜਿਵੇਂ ਲੜੇ, ਜਿਵੇਂ ਇਹਨਾਂ ਨਾਲ ਪੇਚਾ ਪਿਆ ਸਿੱਖੀ ਦਾ ਜਾਂ ਸਿੱਖਾਂ ਦਾ, ਉਹ ਆਪਣੇ ਤੌਰ ਤੇ ਅੱਜ ਤੱਕ ਸਮਝ ਨਹੀਂ ਆਈ ਹੈਗੀ ਵੀ ਸਾਡੀ ਤਾਂ ਲੜਾਈ ਦਿੱਲੀ ਦਰਬਾਰ ਨਾਲ ਆ, ਵੀ ਸਾਡੇ ਤੇ ਜ਼ੁਲਮ ਹੁੰਦਾ ਤੇ ਅਸੀਂ ਜ਼ੁਲਮ ਖਿਲਾਫ ਲੜ ਰਹੇ ਹਾਂ। ਇਹ ਕਹਿੰਦੇ ਜੀ ਨਹੀਂ, ਪਹਿਲਾਂ ਸਿੱਖ ਮਾਰੀਏ, ਸਿੱਖ ਮਾਰਨੇ, ਦਿੱਲੀ ਦੇ ਦਲਾਲ ਬਣ ਕੇ, ਹੱਥ ਟੋਕੇ ਬਣ ਕੇ। ਆ ਜਿਹੜਾ ਸਰਜੀਤ ਭੱਟੀ ਆ, ਇਹਨੇ ਅਮਰੀਕ ਸਿੰਘ ਤੇ ਖੜਕ ਸਿੰਘ ਦੇ ਨਾਂ ਤੇ ਸੰਤ ਭਿੰਡਰਾਂ ਵਾਲਿਆਂ ਖਿਲਾਫ, ਧਰਮ ਯੁੱਧ ਖਿਲਾਫ ਤੇ ਜੁਝਾਰੂਆਂ ਦੇ ਖਿਲਾਫ ਮਨੋਕਲਪਤ ਗੱਪਾਂ ਲਿਖ ਲਿਖ ਕੇ, ਆ ਘੜੇ ਵਾਲੀ ਕਹਾਣੀ ਵੀ ਇਹਨੇ ਲਿਖੀ ਸੀ। ਇਹ ਸਾਰੀਆਂ ਕਰਤੂਤਾਂ ਸਰਜੀਤ ਭੱਟੀ ਕਰਦਾ ਰਿਹਾ, ਹੁਣ ਤਾਂ ਮਰ ਗਿਆ ਖੈਰ ਉਹ। ਤੋਂ ਏਦਾਂ ਦੀ ਸੋਚ ਵਾਲੇ ਬੰਦਿਆਂ ਨੇ ਇਸ ਸੰਘਰਸ਼ ਦੌਰਾਨ ਵੀ ਬੜੀਆਂ ਕਹਾਣੀਆਂ ਜਿਹੜੀਆਂ ਲੱਗੀਆਂ ਝੂਠੀਆਂ, ਇਸ ਕੰਮ ਦੇ ਬੜੇ ਮਾਹਿਰ ਨੇ, ਇਸ ਗੱਲ ਦੇ ਬੜੇ ਮਤਲਬ ਇਹ ਮਾਹਿਰ ਨੇ। ਔਰ ਇੱਕ ਚੀਜ਼ ਹੋਰ ਆ, ਇਹਨਾਂ ਦੀ ਇੱਥੇ ਪੰਜਾਬ ਸਟੂਡੈਂਟ ਯੂਨੀਅਨ ਦੀ ਇੱਕ ਕਿਤਾਬ ਜਿਹੜੀ ਆ ਪਿਛਲੇ ਦਿਨਾਂ ਚ ਆਈ ਆ, ਉਹਦੇ ਵਿੱਚ ਵੀ ਇਹ ਤੱਥ ਬਾਰ-ਬਾਰ ਲਿਖਿਆ ਹੋਇਆ ਬਈ ਇਹਨਾਂ ਦੀ ਬੜੀ ਇਹ ਰਵਾਇਤ ਆ ਵੀ ਚੱਕਵੀਂ ਜੀ ਗੱਲ ਮਾਰਨੀ, ਫੜ ਵੱਡੀ ਮਾਰਨੀ, ਤੇ ਇਸ ਫੜ ਨੇ ਇਹਨਾਂ ਦਾ ਬੜੀ ਵਾਰ ਜਿਹੜਾ ਹੈਗਾ ਕੰਮ ਉਹ ਖਰਾਬ ਕੀਤਾ। ਇਸ ਸੰਘਰਸ਼ ਦੌਰਾਨ 26 ਜਨਵਰੀ ਤੋਂ ਪਹਿਲਾਂ ਪੂਰੇ 15 ਦਿਨ ਇਹਨਾਂ ਨੇ ਰੱਜ ਕੇ ਇੱਕ ਤਰੀਕੇ ਨਾਲ ਲੋਕਾਂ ਨੂੰ ਉਭਾਰਿਆ, ਲੋਕਾਂ ਨੂੰ ਮਾਨਸਿਕ ਤੌਰ ਤੇ ਐ ਕਹਿਤਾ ਵੀ ਜੇ ਤੁਸੀਂ ਨਹੀਂ ਆਏ ਨਾ ਉੱਥੇ ਲਾਲ ਕਿਲੇ ਤੇ ਝੰਡਾ ਨਾ ਚਲਾਇਆ ਵੀ ਆਪਾਂ ਤਾਂ ਫਿਰ ਮਰ ਗਏ ਸਮਝ ਲਓ। ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕੀਤਾ, ਇੰਨਾ ਜ਼ਿਆਦਾ ਲੋਕਾਂ ਨੂੰ, ਲੋਕ ਟਰੈਕਟਰ ਟਰਾਲੀਆਂ ਲੈ ਕੇ ਪਹੁੰਚ ਗਏ। ਫਿਰ ਲਾਸਟ ਮਿੰਟ ਦੇ ਉੱਤੇ ਆਪ ਕਹਿੰਦੇ ਜੀ ਅਸੀਂ ਤਾਂ ਐ ਨਹੀਂ ਤਾਂ ਉਹ ਕਰਨਾ, ਜਦੋਂ ਦੇਖਿਆ ਮੂਹਰੇ ਸਟੇਟ ਦਾ ਥੋੜਾ ਜਿਹਾ ਕੰਮ ਕਿਹੜਾ। ਪਰ ਜਿਹੜੇ ਮਾਵਾਂ ਦੇ ਪੁੱਤ ਇੰਨੇ ਦਿਨਾਂ ਤੋਂ ਤੁਸੀਂ ਉਹਨਾਂ ਨੂੰ ਇੱਕ ਤਰੀਕੇ ਨਾਲ ਗੰਦੀ ਗਾਲ ਵਰਗੀ ਬੋਲੀ ਦੇ ਵਿੱਚ ਉੱਥੇ ਵੰਗਾਰਿਆ, ਅਗਲੇ ਹਟਦੇ ਆ। ਜਦੋਂ ਝੰਡਾ ਚਲਾਤਾ ਫਿਰ ਉਹਨਾਂ ਨੂੰ ਕਹਿਣ ਜੀ ਸਰਦਾਰ ਨਹੀਂ, ਇਹ ਤਾਂ ਗਦਾਰ ਨੇ। ਉਹ ਜਿਹੜੀ ਬਿਰਤੀ ਆ ਇਹਨਾਂ ਦੀ ਕਾਮਰੇਡੀ ਸੋਚ ਵਾਲਿਆਂ ਦੀ, ਉਹ ਇਸ ਸੰਘਰਸ਼ ਦੌਰਾਨ ਹੀ ਨਹੀਂ, ਪਿਛਲੇ ਸਿੱਖ ਸੰਘਰਸ਼ ਦੌਰਾਨ ਵੀ ਇੱਕ ਸੇਵੇ ਵਾਲਾ ਕਾਂਡ ਬੜਾ ਚਰਚਾ ਚ ਰਿਹਾ। ਜੇ ਮਤਲਬ ਮਾਲਵੇ ਦੇ ਵਿੱਚ ਜੈਤੋਂ ਦੇ ਇਲਾਕੇ 'ਚ ਪਿੰਡ ਪੈਂਦਾ ਸੇਵੇ ਵਾਲਾ, ਤੇ ਉੱਥੇ ਇਹਨਾਂ ਕਾਮਰੇਡਾਂ ਨੇ ਆਹ ਸੋਚ ਵਾਲੇ ਜਿਹੜੇ ਇਸ ਟਾਈਮ ਵੀ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਤੇ ਲੱਗੇ ਰਹਿੰਦੇ ਆ, ਇਹਨਾਂ ਨੇ ਉਸ ਸੰਘਰਸ਼ ਮੌਕੇ ਬੜਾ ਲਲਕਾਰਿਆ ਕਿ ਜੀ ਅਸੀਂ ਇੱਥੇ ਨਾ ਜਿਹੜਾ ਹੈਗਾ ਅਪ੍ਰੈਲ 'ਚ 9 ਅਪ੍ਰੈਲ ਸੀ 1991 ਦੀ, ਵੀ ਅਸੀਂ ਉੱਥੇ ਬੰਦਿਆਂ ਵਰਗੇ ਹਥਿਆਰ ਲਿਆਉਣੇ ਆ ਤੇ ਹਥਿਆਰਾਂ ਵਰਗੇ ਬੰਦੇ, ਇਹੋ ਜਿਹੀ ਸ਼ਬਦਾਵਲੀ ਲਿਖਦੇ ਹੁੰਦੇ ਨੇ ਵੀ ਉੱਥੇ ਜਿਹੜੇ ਆਪਦੇ ਆਪ ਨੂੰ ਖਾੜਕੂ ਸੁਝਾਰੂ ਕਹਿੰਦੇ ਆ ਉੱਥੇ ਆ ਜਾਣ, ਅਸੀਂ ਫੂਕ ਦਿਆਂਗੇ, ਅਸੀਂ ਚੱਕ ਦਿਆਂਗੇ। ਹੁਣ ਸਿੱਖ ਉੱਥੇ ਜਿਹੜੇ ਸੰਘਰਸ਼ ਵਾਲੇ ਸੀ ਉਹ ਕਹਿੰਦੇ ਵੀ ਸਾਡੀ ਲੜਾਈ ਤਾਂ ਦਿੱਲੀ ਨਾਲ ਆ, ਅਸੀਂ ਇਹਨਾਂ ਤੋਂ ਕੀ ਲੈਣਾ ਵੀ ਐਵੇਂ ਗਰੀਬ ਘਰਾਂ ਦੇ ਮਾਵਾਂ ਦੇ ਪੁੱਤ ਭੱਠਿਆਂ ਤੇ ਕੰਮ ਕਰਨ ਵਾਲਿਆਂ ਨੂੰ ਜਾਂ ਆਮ ਕਿਰਤੀ ਲੋਕਾਂ ਨੂੰ ਉੱਥੇ ਲੈ ਜਾਣਗੇ ਤੇ ਆਪ ਤਾਂ ਇਹਨਾਂ ਨੇ ਨਿਕਲ ਜਾਣਾ। ਜੇ ਕੋਈ ਵੱਡੀ ਛੋਟੀ ਗੱਲ ਹੋ ਗਈ ਤੇ ਇਹਨਾਂ ਨੇ ਬਾਅਦ ਚ ਸਾਡੀ ਬਦਨਾਮੀ ਦਾ ਇਹ ਰਾਹ ਬਣਾ ਲੈਣਾ ਵੀ ਦੇਖੋ ਜੀ ਕਿਰਤੀ ਲੋਕਾਂ ਦੇ ਕਤਲ ਕਰਤੇ ਖਾਲਿਸਤਾਨੀਆਂ ਨੇ। ਤੋ ਇਸ ਤਰੀਕੇ ਦੀ ਗੱਲ ਨੂੰ ਸੋਚਦਿਆਂ ਹੋਇਆਂ ਸਿੱਖ ਨੌਜਵਾਨਾਂ ਨੇ ਉਸ ਵੇਲੇ ਪੰਥਕ ਜਥੇਬੰਦੀਆਂ ਨੇ ਕਿਹਾ ਵੀ ਅਵੋਇਡ ਕਰੋ, ਆਪਾਂ ਲੈਣਾ ਕੀ ਹੈ। ਪਰ ਇੰਨੀ ਜ਼ਿਆਦਾ ਇਹਨਾਂ ਨੇ ਉੱਥੇ ਕੁਫਰ ਤੋਲਿਆ। ਆ ਜਿਹੜਾ ਇਸ ਸੰਘਰਸ਼ ਵਿੱਚ ਵੀ ਇੱਕ BBC ਬਿੰਦੂ ਉੱਥੇ ਬਹੁਤ ਐਕਟਿਵ ਰਹੀ ਆ, ਉਹਦਾ ਬਾਪ ਹੁੰਦਾ ਸੀ ਮੇਘਰਾਜ ਭਗਤੂਆਣਾ। ਇਹਨਾਂ ਸਾਰਿਆਂ ਨੇ ਉੱਥੇ ਜਾਣੀ ਕਿ ਇੰਨਾ ਜ਼ਿਆਦਾ
ਲੋਕਾਂ ਨੂੰ ਤੰਗ ਪਰੇਸ਼ਾਨ ਕਰ ਦਿੱਤਾ, ਜਿਵੇਂ 26 ਜਨਵਰੀ ਨੂੰ ਨਾ ਚਾਹੁੰਦੇ ਹੋਏ ਵੀ ਦੀਪ ਸਿੱਧੂ ਵਰਗੇ ਉੱਥੇ ਫਿਰ ਬਾਅਦ 'ਚ ਬਦਨਾਮ ਕੀਤੇ। ਹਾਲਾਂਕਿ ਉਹ ਜਦੋਂ ਝੰਡਾ ਝਲਾਇਆ ਗਿਆ ਉਦੋਂ ਉਹ ਬਾਅਦ 'ਚ ਗਿਆ ਵਾ। ਜਗਰਾਜ ਸਿੰਘ ਜਿਹਨੇ ਝੰਡਾ ਝਲਾਇਆ ਉਹਦੀ ਆ ਭੈਣ ਦਾ ਪਰਸਨ ਉੱਥੇ ਵਿਆਹ ਸੀ, ਅਸੀਂ ਪੂਰਾ ਵਰਤਦੇ ਹਾਂ, ਇੱਥੇ ਆਉਂਦਾ ਜਾਂਦਾ ਮੇਰੇ ਕੋਲੇ ਪੂਰਾ ਉਹ। ਤੇ ਜਗਰਾਜ ਸਿੰਘ ਹੁਣਾਂ ਨੇ ਜਾਂ ਹੋਰ ਸਾਰਿਆਂ ਨੇ ਜਿਹੜਾ ਉੱਥੇ ਉਹ ਕੀਤਾ, ਉਹਦੇ 'ਚ ਕੋਈ ਸਾਜ਼ਿਸ਼ ਕੋਈ ਗੱਲ ਨਹੀਂ, ਕੋਈ ਨਾ ਦੀਪ ਸਿੰਘ, ਉਹਦਾ ਮੌਕੇ ਤੇ ਗੱਲ ਹੋਊਗੀ। ਤੇ ਉਹਦੇ ਵਿੱਚ ਜਦੋਂ ਝੰਡਾ ਝਲਾਤਾ ਉਵੇਂ ਹੀ ਇਹਨਾਂ ਦੇ ਇਸ ਗੱਲ 'ਚ ਹੋ ਗਈ ਗੱਲ ਸੇਵੇ ਵਾਲਾ ਕਾਂਡ 'ਚ। ਲੋਕਾਂ ਨੂੰ ਇੰਨਾ, ਜਦੋਂ ਤੁਸੀਂ ਹਥਿਆਰਾਂ ਵਾਲੇ ਬੰਦੇ ਜਿਹੜੇ ਪੂਰੀ ਕੌਮ ਨੂੰ ਆਪਦਾ ਜੀਵਨ ਦਾਅ ਤੇ ਲਾਈ ਬੈਠੇ ਆ, ਉੱਥੇ ਉਹਨਾਂ ਨੂੰ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕਰਨ ਵਾਲੇ ਬੋਲਾਂ 'ਚ ਅਖੀਰ ਆ ਗਏ ਅਗਲੇ 4-5 ਜਾਣੇ। ਹਾਲਾਂਕਿ ਜੇਕਰ ਸਿੱਖ ਖਾਲਿਸਤਾਨੀ ਜਥੇਬੰਦੀਆਂ ਕਹਿੰਦੀਆਂ ਫਿਰ ਜ਼ਿਆਦਾ ਬੰਦੇ ਭੇਜਦੇ ਉੱਥੇ, ਪਰ 4 ਬੰਦੇ ਗਏ ਤੇ ਇਹਨਾਂ ਦੇ ਕਿੰਨੇ ਹੀ ਮੇਰੇ ਖਿਆਲ 'ਚ 19-20 ਬੰਦੇ ਉੱਥੇ ਇਹਨਾਂ ਦੇ ਮਾਰ ਦਿੱਤੇ ਗਏ, ਘੱਟੋ ਘੱਟ 100 ਫੱਟੜ ਹੋਏ। ਵੀ ਜਦੋਂ ਤੁਸੀਂ ਬੰਗਾਰ ਦੇ ਆਪ ਹੋ, ਲਲਕਾਰ ਦੇ ਤੁਸੀਂ ਆਪ ਹੋ, ਤੁਸੀਂ ਟਾਈਮ ਦਿੰਦੇ ਹੋ ਕਿ ਆ ਜਾਓ ਜੀ 9 ਅਪ੍ਰੈਲ ਨੂੰ 1991 ਨੂੰ ਉਡਾ ਦੇਾਂਗੇ ਪਰ ਖੱਚੇ ਜੇ, ਉਹ ਜਿਹੜੀ ਸ਼ਬਦਾਵਲੀ ਵਰਤੀ ਆ। ਇੱਕ ਰਾਜਵਿੰਦਰ ਸਿੰਘ ਰਾਹੀ ਦੀ ਕਿਤਾਬ ਆ ਜਿੱਥੇ ਪਾਸ਼ ਰਹਿੰਦਾ ਹੈ, ਉਹ ਕਦੇ ਪੜ੍ਹਿਓ, ਚ ਸਾਰੀ ਉਹ ਘਟਨਾ ਦੱਸੀ ਗਈ ਆ ਕਿ ਕਿਵੇਂ ਇਹਨਾਂ ਨੇ ਪਹਿਲਾਂ ਉਹਨਾਂ ਨੂੰ ਇੱਕ ਤਰੀਕੇ ਨਾਲ ਜਲੀਲ ਕਰਕੇ ਉੱਥੇ ਸੱਦਿਆ ਵੀ ਤੁਸੀਂ ਆਓ, ਤੇ ਜਦੋਂ ਅਗਲੇ ਉੱਥੇ ਪਹੁੰਚ ਗਏ, ਜਦੋਂ ਅਗਲਿਆਂ ਨੇ ਆਪਦਾ ਕੰਮ ਸ਼ੁਰੂ ਕੀਤਾ, ਜਿਨ੍ਹਾਂ ਨੇ ਉੱਥੇ ਲਲਕਾਰ ਕੇ ਸੱਦੇ ਸੀ ਉਹ ਆਪ ਤਾਂ ਪੱਤੇ ਤੋੜ ਹੋ ਗਏ ਬਹੁਤੇ, ਇਹ ਕਾਮਰੇਡੀ ਸੋਚ ਵਾਲੇ। ਤੇ ਜਿਹੜੇ ਵਿਚਾਰੇ ਉੱਥੇ ਲੋਕ ਸੀ ਕਈ, ਉਹ ਜਿਹੜੇ ਮੂਹਰੇ ਅੜੇ ਖੜੇ ਜਾਂ ਕੋਈ ਜਿੰਨਾ ਹੁੰਦਾ ਹੀ ਆ, ਉਹ ਉੱਥੇ 18-19 ਬੰਦੇ ਜਿਹੜੇ ਆ ਉਹ ਮਾਰੇ ਗਏ। ਹੁਣ ਅੱਜ ਤੱਕ ਸਮਝ ਨਹੀਂ ਆਈ ਵੀ ਲੋਕਾਂ ਨੂੰ ਕਾਹਤੋਂ ਮਰਵਾਉਣ ਲਈ ਉੱਥੇ ਇਕੱਠੇ ਕੀਤਾ ਜਾਂਦਾ। ਫਿਰ ਆਪ ਅਸਾਲਟਾਂ ਲੈ ਕੇ ਖੜਦੇ ਉਰੇ, ਜਦੋਂ ਸਰਕਾਰੀ ਅਸਲੇ ਨਾਲ ਲੈਸ ਹੋ ਕੇ ਥਾਂ ਥਾਂ ਤੇ ਨਾਕੇ ਲਵਾਉਂਦੇ ਸੀ। ਉਸ ਸਾਰੇ ਖਾੜਕੂ ਸੰਘਰਸ਼ ਦੌਰਾਨ ਇਹਨਾਂ ਨੇ ਉਹ ਕੁਝ ਕੀਤਾ ਵੀ ਪੰਜਾਬ ਦੇ ਹਰ ਇਲਾਕੇ ਦੇ ਵਿੱਚ ਇਹੋ ਜਿਹੇ ਕਾਮਰੇਡਾਂ ਦੀਆਂ ਤੁਹਾਨੂੰ ਕਹਾਣੀਆਂ ਮਿਲ ਜਾਣਗੀਆਂ, ਜਿਨ੍ਹਾਂ ਨੇ ਬਿਨਾਂ ਕਿਸੇ ਲੋੜ ਤੋਂ, ਬਿਨਾਂ ਕਿਸੇ ਗੱਲ ਤੋਂ ਕੌਮ ਲਈ, ਧਰਮ ਲਈ, ਪੰਥ ਲਈ ਲੜ ਰਹੇ, ਦਿੱਲੀ ਨਾਲ ਲੜ ਰਹੇ ਜੁਝਾਰੂਆਂ ਦੇ ਰਾਹ ਵਿੱਚ ਇਹਨਾਂ ਨੇ ਕੰਡੇ ਬੀਜੇ। ਇਹ ਜਿਹੜੀ ਸੋਚ ਆ ਇਹਨਾਂ ਦੀ, ਇਸ ਸੋਚ ਦਾ ਸੈਂਟਰ ਐਕਸਲ ਇਹ ਆ ਕਿ ਇਹ ਕਹਿੰਦੇ ਆ ਕਿ ਗੁਰਮਤ ਚਿੰਤਨ ਜਾਨੀ ਕਿ ਸਿੱਖੀ ਦੀਆਂ ਜੜਾਂ ਪੱਟੇ ਬਗੈਰ ਪੰਜਾਬ ਦੇ ਵਿੱਚ ਆਪਣੀ ਜੜ ਨਹੀਂ ਲੱਗਣੀ, ਆਪਣੀ ਮਤਲਬ ਕਾਮਰੇਡਾਂ ਦੀ ਜੜ ਨਹੀਂ ਲੱਗਣੀ। ਇਹ ਕਹਿੰਦੇ ਆ ਵੀ ਕਾਮਰੇਡ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦਾ ਸਿੱਖੀ ਨਾਲ ਤੇ ਸਿੱਖਾਂ ਨਾਲ ਇੰਨਾ ਕੁ ਵਿਰੋਧ ਪੈਦਾ ਕਰ ਦੋ, ਇੰਨਾ ਕੁ ਬੈਰ ਪਵਾ ਦੋ ਕਿ ਮੁੜ ਕੇ ਜਿਹੜਾ ਸਿੱਖ ਨੇ ਉਹ ਤੇ ਕਾਮਰੇਡ ਆ ਉਹ ਦੋ ਧਿਰਾਂ ਬਣ ਜਾਣਗੀਆਂ, ਫਿਰ ਉਹ ਇੱਕ ਦੂਜੇ ਦੇ ਖਿਲਾਫ ਹੀ ਖੜੇ ਰਹਿਣਗੇ। ਇਦਾਂ ਦੀਆਂ ਗੱਲਾਂ ਜਦੋਂ ਇਹ ਕਰਦੇ ਨੇ, ਉਹਦੇ ਵਿੱਚੋਂ ਫਿਰ ਸਿੱਖੀ ਪ੍ਰਤੀ, ਸਿੱਖ ਚਿੰਨ੍ਹਾਂ ਪ੍ਰਤੀ ਨਫ਼ਰਤ ਨਿਕਲਦੀ ਹੈ। ਹੁਣ ਦੂਜੇ ਬੰਦੇ ਨੂੰ ਸਮਝ ਨਹੀਂ ਆਉਂਦੀ, ਆਊਟਸਾਈਡਰ ਨੂੰ, ਵੀ ਇਹ ਵੀ ਪੱਗਾਂ ਦਾੜੇ ਵਾਲੇ ਨੇ, ਇਹ ਵੀ ਸਿੱਖਾਂ ਦੀ ਲੱਗਦੇ ਆ। ਹੁਣ ਜਦੋਂ ਲਾਲ ਕਿਲੇ ਤੇ ਝੰਡਾ ਝੂਲ ਗਿਆ, ਉਦੋਂ ਬਾਅਦ ਵਿੱਚ ਜੋ ਕੁਝ ਇਹਨਾਂ ਨੇ ਕਿਹਾ ਵੀ ਉੱਥੇ ਜੀ ਝੰਡਾ ਝਲਾਤਾ ਬੜਾ ਪਾਪ ਹੋ ਗਿਆ, ਤੁਸੀਂ ਸੋਚੋ ਵੀ ਜਦੋਂ ਇਹੀ ਗੱਲ ਇਹਨਾਂ ਨੂੰ ਕਹੀ ਜਾਂਦੀ ਹੈ, ਇਹਨਾਂ ਦੇ ਜਵਾਬ ਕਿਹੋ ਜਿਹੇ ਹੁੰਦੇ ਸੀ ਕਾਮਰੇਡ ਲਾਣੇ ਦੇ। ਤੇ ਰਕੇਸ਼ ਟਕੈਤ ਨੂੰ ਜਦੋਂ ਮੀਡੀਆ ਵਿੱਚ ਵੱਡੀਆਂ ਤੋਪਾਂ ਜਿਹੜੀਆਂ ਅੰਜਨਾ ਓਮ ਕਸ਼ਯਪ ਵਰਗੀਆਂ, ਉਹਨਾਂ ਨੇ ਜਦੋਂ ਕਿਹਾ ਰਕੇਸ਼ ਟਕੈਤ ਨੂੰ ਕਿ ਜੀ ਤੁਸੀਂ ਉੱਥੇ ਝੰਡਾ ਝੁੱਲ ਗਿਆ ਜੀ ਏਦਾਂ, ਉਹ ਕਹਿੰਦਾ ਵੀ ਮੈਂ ਮੰਨ ਲਈ ਗੱਲ, ਤੁਹਾਡਾ ਮਤਲਬ ਇਹੀ ਹੈ ਨਾ ਵੀ ਲਾਲ ਕਿਲੇ ਉੱਤੇ ਖਾਲਸਾਈ ਝੰਡਾ ਨਹੀਂ ਝੂਲਣਾ ਚਾਹੀਦਾ, ਲਾਲ ਕਿਲੇ ਜਾਂ ਕਿਸੇ ਵੀ ਸਰਕਾਰੀ ਇਮਾਰਤ ਤੇ ਨਹੀਂ ਝੂਲਣਾ ਚਾਹੀਦਾ, ਮੁਲਕ ਦੇ ਵਿੱਚ ਤਿਰੰਗਾ ਉੱਚਾ ਰਹਿਣਾ ਚਾਹੀਦਾ, ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਨਾ। ਫਿਰ ਕਹਿੰਦਾ ਮੈਨੂੰ ਦੱਸ ਦਿਓ ਵੀ ਜਿੱਦਣ ਰਾਜਸਥਾਨ ਦੀ ਹਾਈ ਕੋਰਟ ਦੇ ਉੱਤੇ ਆਰਐਸਐਸ ਵਾਲਿਆਂ ਨੇ ਆਪਦਾ ਝੰਡਾ ਝਲਾਤਾ ਸੀ, ਉਦੋਂ ਤੁਸੀਂ ਕਿਉਂ ਨਹੀਂ ਬੋਲੇ ਕਿ ਇੱਥੇ ਹਾਈ ਕੋਰਟ ਦੇ ਉੱਤੇ ਤਿਰੰਗਾ ਲੱਗਣਾ ਚਾਹੀਦਾ, ਹੋਰ ਕੋਈ ਨਹੀਂ ਲੱਗਣਾ ਚਾਹੀਦਾ। ਜੇ ਇਸੇ ਲਾਲ ਕਿਲੇ ਉੱਤੇ ਜਾਂ ਕਿਸੇ ਹੋਰ ਮੁਲਕ ਦੇ ਇਹੋ ਜਿਹੇ ਥਾਂ ਦੇ ਉੱਤੇ ਭਗਵਾਂ ਝੰਡਾ ਲੱਗ ਜੇ, ਉਦੋਂ ਤਾਂ ਤੁਹਾਨੂੰ ਕੋਈ ਤਕਲੀਫ ਨਹੀਂ ਹੁੰਦੀ। ਪਰ ਇਹ ਸਿੱਖਾਂ ਦਾ ਉਹ ਝੰਡਾ ਜਿਹਦੀ ਕਰਕੇ ਸਾਰੇ ਭਾਰਤ ਵਿੱਚ ਤਿਰੰਗੇ ਝੂਲਣ ਜੋਗਾ ਬਣੇ ਆਪਾਂ। ਇਹ ਭਾਰਤ ਦਾ ਇਤਿਹਾਸ ਆ ਕਿ 9ਵੇਂ ਪਾਤਸ਼ਾਹ ਤੇ 18ਵੀਂ ਸਦੀ ਦੇ ਇਤਿਹਾਸ ਜਿਹੜਾ ਸਿੱਖਾਂ ਦਾ, ਉਹਦੀ ਕਰਕੇ ਮੁਗਲਾਂ ਪਠਾਣਾਂ ਦੇ ਪੱਛਮ ਵੱਲੋਂ ਹੁੰਦੇ ਹਮਲੇ ਜਿਨ੍ਹਾਂ ਨੇ ਬੰਦ ਕਰਾਏ, ਤੇ ਜਿਨ੍ਹਾਂ ਨੇ ਇਸ ਧਰਤੀ ਦੀ ਰਾਖੀ ਲਈ ਸੀਸ ਮਾਰੇ, ਉਹਨਾਂ ਦਾ ਝੰਡਾ ਕਿਉਂ ਨਹੀਂ ਝੂਲ ਸਕਦਾ। ਹੁਣ ਇੱਕ ਵਿਆਖਿਆ ਤਾਂ ਗੈਰ ਸਿੱਖ ਤੇ ਗੈਰ ਪੰਜਾਬੀ ਰਕੇਸ਼ ਟਕੈਤ ਹੋਣਾ ਦੀ ਹੈ, ਇੱਕ ਵਿਆਖਿਆ ਇਹਨਾਂ ਦੀ ਹੈ, ਜਿਹੜੇ ਆਹ ਕਹਿੰਦੇ ਜੀ ਅਸੀਂ ਵੀ ਸਿੱਖਾਂ ਦੇ ਘਰਾਂ 'ਚ ਜੰਮੇ ਆ, ਸਾਨੂੰ ਅਕਲ ਜ਼ਿਆਦਾ ਹੀ ਆ, ਪਾਲੀ, ਮਾਲੀ, ਪੰਨੂ ਤੇ ਹੋਰ ਜਿਹੜੇ ਵੀ ਲਲੜ ਪਲੜ ਜਾਂ ਤੁਰਿਆ ਫਿਰਦਾ, ਇਹ ਸਾਰੇ ਦੇ ਸਾਰੇ ਜਿਹੜੇ ਇੱਕ ਬਿਰਤੀ, ਇੱਕ ਇੰਨੀ ਐਂਟੀ ਪੰਥਕ ਹਰ ਗੱਲ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਾਉਣੀ। ਅੱਜ ਜਦੋਂ ਕਿਸਾਨ ਸੰਘਰਸ਼ ਦੇ ਐਂਡ ਮੌਕੇ ਇਹਨਾਂ ਦੀ ਇਹ ਸਾਰੀ ਬਿਰਤੀ ਦੀ ਹਾਰ ਹੋਈ ਹੈ ਨਾ, ਤੇ ਅੱਜ ਪੰਥ ਨੇ ਜਦੋਂ ਫੈਸਲਾ ਕੀਤਾ
ਜਿਹੜੀ ਇਹਨਾਂ ਦੀ ਦਹਾਈ ਹੁੰਦੀ ਸੀ, ਹਾਏ ਧਾਰਮਿਕ ਰੰਗਤ ਨਾ ਦਿਓ, ਉਹ ਸਾਰੀ ਉੱਤੇ ਪਰੋਲਾ ਫਿਰ ਗਿਆ, ਪੋਚਾ ਹੀ ਫਿਰ ਗਿਆ। ਸਾਰੇ ਉੱਥੇ ਕਿਸਾਨ ਸੰਘਰਸ਼ ਦੇ ਵਿੱਚ ਇਹੀ ਡਿਸੀਜਨ, ਇਹੀ ਫੈਸਲਾ ਹੋਇਆ ਕਿ ਦਰਬਾਰ ਸਾਹਿਬ ਚੱਲਾਂਗੇ, ਫਤਿਹ ਦੇ ਜਕਾਰੇ ਲਾਉਂਦੇ ਹੋਏ ਖਾਲਸਾਈ ਝੰਡਿਆਂ ਦੇ ਨਾਲ। ਹੁਣ ਇਹ ਮਾਰਚ ਜਦੋਂ ਆਉਣਾ ਹੈ ਤੇ ਇਹਦੇ ਵਿੱਚ ਜਿਹੜੇ ਜਿਹੜੇ ਕਿਸਾਨ ਆਗੂ ਜਾਂ ਕਿਸਾਨ ਜਥੇਬੰਦੀਆਂ ਜਾਂ ਜਿਹੜੇ ਲੋਕ ਦਰਬਾਰ ਸਾਹਿਬ ਨੂੰ ਆ ਰਹੇ ਨੇ, ਇਹਦਾ ਮਤਲਬ ਉਹ ਨੇ ਜਿਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਸੀਗਾ ਧਾਰਮਿਕ ਰੰਗਤ ਦੇਣ ਤੇ, ਜਿਨ੍ਹਾਂ ਨੂੰ ਸਿੱਖੀ ਅਤੇ ਸਿੱਖਾਂ ਨਾਲ ਕੋਈ ਸਮੱਸਿਆ ਨਹੀਂ, ਜਿਨ੍ਹਾਂ ਨੂੰ ਇਹਨਾਂ ਗੱਲਾਂ ਦੀ ਹੁਣ ਜੇ ਸਮੱਸਿਆ ਕਦੇ ਸੀ ਵੀ ਤਾਂ ਸਮਝ ਲੱਗ ਚੁੱਕੀ ਹੈ ਕਿ ਅਸੀਂ ਸਿੱਖੀ ਬਗੈਰ ਕੱਖ ਨਹੀਂ, ਅਸੀਂ ਇਹ ਸੰਘਰਸ਼ ਜਿੱਤੇ ਹੀ ਸਿੱਖੀ ਕਰਕੇ। ਉਹ ਜਿਹੜੇ ਲੋਕ ਇਸ ਸੰਘਰਸ਼ ਵਿੱਚ ਇੱਥੇ ਫਤਿਹ ਪਾਉਣ ਤੋਂ ਬਾਅਦ ਆ ਰਹੇ ਨੇ, ਉਹਨਾਂ ਨੂੰ ਜੀ ਆਇਆਂ ਕਹਿਣਾ ਸ਼੍ਰੋਮਣੀ ਕਮੇਟੀ ਵੱਲੋਂ, ਅਕਾਲ ਤਖਤ ਸਾਹਿਬ ਵੱਲੋਂ ਬਹੁਤ ਵੱਡੀ ਗੱਲ ਹੋਏਗੀ। ਦੂਜੀ ਗੱਲ, ਜਿਹੜਾ ਇਸ ਕਿਸਾਨ ਸੰਘਰਸ਼ ਵਿੱਚ ਉੱਥੇ ਰਿਹਾ ਤੇ ਹੁਣ ਨਹੀਂ ਆਊਗਾ, ਉਹ ਵੀ ਪਰ ਨੰਗਾ ਹੋ ਜਾਊ। ਕਹਿਣ ਤੋਂ ਭਾਵ ਇਹ ਉਹ ਕਿਸਾਨ ਜਥੇਬੰਦੀ ਜਾਂ ਉਹ ਕਿਸਾਨ ਲੀਡਰ, ਕਾਮਰੇਡੀ ਬਿਰਤੀ ਵਾਲੇ ਉਹ ਲੋਕ ਜਿਹੜੇ ਹੁਣ ਨਹੀਂ ਆਉਣਗੇ, ਉਹਦੇ ਚੇਲੇ ਬਾਲਕਿਆਂ ਨੂੰ ਬਾਅਦ ਚ ਦੁਨੀਆ ਕਿਹਾ ਕਰੂਗੀ ਨਾ ਵੀ ਇਹ ਤਾਂ ਸਿੱਖੀ ਨੂੰ ਤੇ ਸਿੱਖਾਂ ਨੂੰ ਇੰਨੀ ਘੋਰ ਨਫ਼ਰਤ ਕਰਨ ਵਾਲਾ ਹੈ, ਤੂੰ ਇਹਦੀ ਜਥੇਬੰਦੀ ਚ ਜਾਂ ਇਹਦੇ ਮਗਰ ਕਿੱਥੇ ਤੁਰਿਆ ਫਿਰਦਾ। ਸੋ ਬੜਾ ਖੂਬਸੂਰਤ ਇਹ ਪਾਲਾ, ਬੜੇ ਖੂਬਸੂਰਤ ਫੈਸਲੇ ਹੋਏ ਨੇ। ਸੱਚੇ ਪਾਤਸ਼ਾਹ ਨੇ ਆਪਦੇ ਪੰਥ ਦੀ ਪੈਜ਼ ਰੱਖੀ ਆ, ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਟਾਨ ਕੋਟ ਬਲਿਹਾਰੇ ਜਾਂਦੇ ਆ। ਇਹ ਜਿਹੜੀ ਫਤਿਹ ਆ ਇਹ ਉਸ ਵਾਹਿਗੁਰੂ ਦੀ ਆ ਜਿਹਦਾ ਇਹ ਖਾਲਸਾ ਤੋਂ ਖਾਲਸਾਈ ਝੰਡਿਆਂ ਦੇ ਨਾਲ ਜਿਹੜਾ ਦਰਬਾਰ ਸਾਹਿਬ ਨੂੰ ਮਾਰਚ ਆ ਰਿਹਾ, ਜਿਹਦੇ ਵਿੱਚ ਅਰਦਾਸ ਹੋ ਰਹੀ ਆ, ਆਨੰਦ ਸਾਹਿਬ ਪੜ੍ਹੇ ਜਾ ਰਹੇ ਆ, ਜਿਹਦੇ ਖਿਲਾਫ ਪੂਰਾ ਮਾਹੌਲ ਸਿਰਜਣ ਲਈ ਐਂਟੀ ਪੰਥਕ ਲੋਕਾਂ ਨੇ ਪੂਰਾ ਜ਼ੋਰ ਲਾਈ ਰੱਖਿਆ, ਉਹਨਾਂ ਦੀ ਹਾਰ ਹੋਈ ਹੈ। ਸੋ ਇਸ ਗੱਲ ਲਈ ਅੱਜ ਸੱਚੇ ਪਾਤਸ਼ਾਹ ਦਾ ਸ਼ੁਕਰਗੁਜ਼ਾਰ ਹੁੰਦਾ ਹੈ, ਫਤਿਹ ਅਰਜ ਕਰਨਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।